ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ ਤਰੀਕ 4 ਮਈ ਦਿਨ ਵੀਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦਾ ਹੋਵੇ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਆਪਾਂ ਸ਼ੁਰੂਆਤ ਜਿਹੜੀ ਹੈ ਜੀ ਕਰਦੇ ਹਾਂ। ਬੀਬੀ ਬਲਿਕਸ ਬਾਨੋ ਦਾ ਸੰਘਰਸ਼ ਰੰਗ ਲਿਆਇਆ, ਡਾਕਟਰ ਤੇ ਪੁਲਿਸ ਵਾਲੇ ਦੋਸ਼ੀ ਕਰਾਰ। ਰਾਜਕਰਨਵੀਰ ਸਿੰਘ ਜੀ, ਇਹ ਬਹੁਤ ਵੱਡਾ ਸ਼ਾਇਰ ਹੋਇਆ ਨਾ ਸ਼ਿਵ ਕੁਮਾਰ ਬਟਾਲਵੀ ਜੀ। ਉਹ ਇੱਕ ਆਪਣੀ ਰਚਨਾ ਚਾਹੁੰਦਾ ਕਿ ਸਾਡਾ ਹੰਝ ਦੀ ਜੂਨੇ ਆਇਆਂ ਦਾ, ਸਾਡਾ ਦਿਲ ਜਲਿਆਂ ਦਲਵੀਰਾਂ ਦਾ। ਤੇ ਮੈਂ ਸੋਚਦਾ ਪਿਆ ਸਾ ਕਿ ਵਾਕਈ ਕੁਛ ਲੋਕ ਆ ਜਿਹੜੇ ਹੰਝ ਦੀ ਜੂਨੇ ਆਉਂਦੇ ਆ, ਔਰ ਉਹਨਾਂ ਵਿੱਚੋਂ ਇੱਕ ਇਹ ਬਿਲਕਿਸ ਬਾਨੋ ਬੀਬੀ ਆ। ਇਸ ਬੀਬੀ ਨੇ ਜਿੰਨਾ ਦੁੱਖ ਹੰਢਾਇਆ ਜੀ, ਜਿੰਨਾ ਇਹਨੇ ਸੰਘਰਸ਼ ਕੀਤਾ, ਮੈਂ ਤੇ ਕਹਿੰਦਾ ਕਿ ਸਿਰੜ ਤੇ ਸਿਦਕ ਕਮਾ ਲਿਆ ਇਸ ਬੀਬੀ ਦਾ, ਜੋ ਇੰਨਾ ਦਰਦ ਸਹਿ ਕੇ ਇੱਥੋਂ ਤੱਕ ਆ ਪਹੁੰਚੀ, ਸੁਪਰੀਮ ਕੋਰਟ ਦੀਆਂ ਪੌੜੀਆਂ ਚੜ੍ਹ ਕੇ ਉੱਥੋਂ ਇਨਸਾਫ ਖੋਹ ਕੇ ਲੈ ਆਈ। ਕਿਉਂਕਿ ਖੋਹ ਕੇ ਲਿਆਉਣ ਵਾਲਾ ਹਿਸਾਬ ਕਿਤਾਬ ਇਹ ਸੀਗਾ ਕਿ ਕਿਸੇ ਸਮੇਂ ਇਸ ਬੀਬੀ ਬਿਲਕਿਸ ਬਾਨੋ ਨੂੰ ਸਾਰੇ ਪਾਸਿਓਂ ਨਾ ਹੋ ਗਈ ਸੀ, ਕਿਉਂਕਿ ਉਦੋਂ 4 ਚੁਫੇਰੇ ਨੇਰੀ ਮੱਚੀ ਸੀ। ਦਰਅਸਲ ਮਸਲਾ ਕੀ ਸੀਗਾ ਕਿ ਜਦੋਂ 2002 ਦਾ ਕਤਲੇਆਮ ਸ਼ੁਰੂ ਹੋਇਆ ਗੁਜਰਾਤ ਦੇ ਵਿੱਚ, ਇਹ ਨੀਲਖੇੜੀ ਪਿੰਡ ਦੇ ਕੋਲ ਰਹਿੰਦੇ ਸਨ। ਇਹਨਾਂ ਨੇ ਆਪਣਾ ਸਾਰਾ ਟੱਬਰ ਟੀਰਾ ਜਿਹੜਾ ਉਹ ਇਹ ਸੋਚ ਕੇ ਉੱਥੋਂ ਸੁਰੱਖਿਅਤ ਥਾਂ ਨੂੰ ਤੋੜ ਲਿਆ ਕਿ ਚਲੋ ਇੱਥੇ ਬਹੁਤ ਜ਼ਿਆਦਾ ਵੱਢ ਘੱਟ ਹੋਣ ਡਈ ਗਿਆ ਤੇ ਆਪਾਂ ਕਿਸੇ ਉਹ ਐਸੇ ਟਿਕਾਣੇ ਤੇ ਪਹੁੰਚ ਜਾਈਏ ਜਿੱਥੋਂ ਜਾਨ ਮਾਲ ਨੂੰ ਖਤਰਾ ਨਾ ਹੋਵੇ। ਸੋ ਇਹ ਨੀਮਖੇੜੇ ਤੋਂ ਤੁਰ ਪਏ ਆ, ਪਰ ਰਸਤੇ ਦੇ ਵਿੱਚ ਵਹਿਸ਼ੀ ਭੀੜ ਨੇ ਇਹਨਾਂ ਨੂੰ ਘੇਰ ਲਿਆ ਜੀ। ਉਸ ਸਮੇਂ ਇਸ ਬੀਬੀ ਬਿਲਕਿਸ ਬਾਨੋ ਦੇ 14 ਜੀ ਟੱਬਰ ਦੇ ਮਾਰੇ ਗਏ, 14 ਜੀ ਕਤਲ ਕਰ ਦਿੱਤੇ ਗਏ, ਜਿਨ੍ਹਾਂ ਦੇ ਵਿੱਚ ਨਿੱਕੇ ਨਿੱਕੇ ਬੱਚੇ ਵੀ ਸਨ, ਸਾਰੇ ਮਾਰ ਦਿੱਤੇ ਗਏ। ਇਸ ਬੀਬੀ ਦੇ ਨਾਲ ਦਰਿੰਦਗੀ ਕੀਤੀ ਗਈ, ਔਰ ਜਿਸ ਸਮੇਂ ਇਹਦੇ ਨਾਲ ਦਰਿੰਦਗੀ ਕੀਤੀ ਗਈ ਭੀੜ ਦੇ ਇੱਕ ਵੱਡੇ ਹਿੱਸੇ ਵੱਲੋਂ, ਉਸ ਸਮੇਂ ਇਹ 5 ਮਹੀਨਿਆਂ ਦੀ ਗਰਭਵਤੀ ਸੀ। ਇਹਦੇ ਨਾਲ ਬਲਾਤਕਾਰ ਹੋਇਆ। ਇਹਨੂੰ ਜਦੋਂ ਹੋਸ਼ ਆਈ, ਇਹ ਨਿਰਵਸਤਰ ਸੀ ਤੇ ਕੋਲ ਸਾਰੇ ਜੀ ਜਿਹੜੇ ਵੱਡੇ ਤੁੱਕੇ ਪਏ ਸਨ। ਜੇ ਇਹ ਸ਼ਾਇਦ ਬੇਹੋਸ਼ ਨਾ ਹੁੰਦੀ ਤੇ ਇਹਨੂੰ ਵੀ ਮਾਰ ਦੇਣਾ ਸੀ। ਉਹਨੂੰ ਛੱਡ ਇਸ ਕਰਕੇ ਗਏ ਕਿ ਕਿਤੇ ਮਰ ਗਈ ਆ। ਉਸ ਤੋਂ ਬਾਅਦ ਕੀ ਹੋਇਆ ਕਿ ਬੀਬੀ ਬਿਲਕਿਸ ਬਾਨੋ ਸੀ ਜਿਹੜੀ, ਉਹ ਪੁਲਿਸ ਕੋਲ ਜਾਂਦੀ ਆ, ਪੁਲਿਸ ਕੋਲ ਜਾ ਕੇ ਸ਼ਿਕਾਇਤ ਦਰਜ ਕਰਦੀ ਹੈ। ਪੁਲਿਸ ਵਾਲੇ ਸ਼ਿਕਾਇਤ ਹੀ ਨਹੀਂ ਦਰਜ ਕਰਦੇ, ਉਲਟਾ ਇਹ ਕਹਿੰਦੇ ਆ ਕਿ ਦੇਖ ਬੀਬੀ ਤੈਨੂੰ ਜਾਣਾ ਪਊਗਾ ਹਸਪਤਾਲ ਦੇ ਵਿੱਚ, ਤੇ ਹਸਪਤਾਲ ਦੇ ਵਿੱਚ ਸਾਰੇ ਇੱਕ ਫਿਰਕੇ ਦੇ ਡਾਕਟਰ ਆ, ਉਹ ਤੈਨੂੰ ਜ਼ਹਿਰ ਦਾ ਟੀਕਾ ਲਾ ਦੇਣਗੇ। ਦੇਖੋ ਪੁਲਿਸ ਉੱਥੇ ਜਵਾਬ ਕੀ ਦਿੰਦੀ ਆ। ਪਰ ਬਿਲਕਿਸ ਬਾਨੋ ਜਾਂਦੀ ਹੈ ਹਸਪਤਾਲ ਦੇ ਵਿੱਚ। ਹਸਪਤਾਲ ਦੇ ਜਿਹੜੇ ਡਾਕਟਰ ਸੀਗੇ ਉਹ ਵੀ ਮਿਲੇ ਹੋਏ ਸੀ, ਉਹਨਾਂ ਨੇ ਰਿਪੋਰਟਾਂ ਹੀ ਗਲਤ ਪੇਸ਼ ਕਰ ਦਿੱਤੀਆਂ। ਉਸ ਤੋਂ ਬਾਅਦ ਫਿਰ ਕੇਸ ਸ਼ੁਰੂ ਹੋਇਆ। ਕੇਸ ਸ਼ੁਰੂ ਹੁੰਦਿਆਂ ਸਾਰ ਮੈਜਿਸਟਰੇਟ ਕੋਰਟ ਦੇ ਵਿੱਚ ਚੱਲਿਆ, ਜਿਹੜਾ ਲੋਕਲ ਕੋਰਟ ਹੁੰਦਾ, ਕੇਸ ਬੰਦ ਕਰ ਦਿੱਤਾ ਗਿਆ। ਫਿਰ ਕੀ ਹੋਇਆ ਕਿ ਇਹ ਸੁਪਰੀਮ ਕੋਰਟ ਤੱਕ ਗਈ ਬੀਬੀ ਬਿਲਕਿਸ ਬਾਨੋ ਕਿ ਮੇਰੇ ਨਾਲ ਅਨਿਆਂ ਹੋਇਆ, ਤੇ ਟ੍ਰਾਇਲ ਕੋਰਟ ਨੇ ਮੇਰਾ ਮੁਕੱਦਮਾ ਹੀ ਬੰਦ ਕਰ ਦਿੱਤਾ। ਸੁਪਰੀਮ ਕੋਰਟ ਨੇ ਫਿਰ ਇਸ ਕੇਸ ਦੀ ਗੰਭੀਰਤਾ ਨੂੰ ਵੇਖਦਿਆਂ CBI ਦੇ ਹਵਾਲਾ ਕੀਤਾ ਸੀ ਇਸ ਕੇਸ ਨੂੰ। CBI ਨੇ ਜਦੋਂ ਪੜਤਾਲ ਪੁੱਟੀ ਤੇ ਨੀਮਖੇੜੇ ਦੇ ਲਾਗੇ ਬੰਦੇ ਦੀ ਉਹ ਬੰਦੇ ਸਾਰੇ ਫੜੇ ਗਏ। ਉਹਨਾਂ ਦੇ ਵਿੱਚ 12 ਦੋਸ਼ੀਆਂ ਨੂੰ ਮੁੜ ਕੇ ਉਮਰ ਕੈਦ ਹੋ ਗਈ ਸੀ। ਪਰ ਇਹ ਜਿਹੜੇ ਡਾਕਟਰ ਤੇ ਪੁਲਿਸ ਵਾਲੇ ਜਿਨ੍ਹਾਂ ਨੇ ਕਿ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਸਬੂਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਰਲੇ ਮਿਲੇ ਸਨ, ਇਹਨਾਂ ਸਾਰਿਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀਗਾ। ਫਿਰ ਕੀ ਹੋਇਆ ਕਿ ਚੈਲੰਜ ਕੀਤਾ ਗਿਆ ਉਸ ਫੈਸਲੇ ਨੂੰ। ਹਾਈ ਕੋਰਟ ਦੇ ਵਿੱਚ ਜਦੋਂ ਇਹ ਫੈਸਲਾ ਆਇਆ, ਅੱਜ ਇਸ ਮੁਕਾਮ ਤੇ ਪਹੁੰਚਾ ਕਿ ਜਿਹੜੇ ਉਹ ਬਰੀ ਬੰਦੇ ਕੀਤੇ ਗਏ ਸਨ
ਉਹ ਸਜ਼ਾ ਦੇ ਹੱਕਦਾਰ ਆ। ਯਾਨੀ ਜਿਹੜੇ ਡਾਕਟਰ ਤੇ ਸੀਗੇ ਪੁਲਿਸ ਵਾਲੇ ਕੁੱਲ ਮਿਲਾ ਕੇ 7 ਜਣੇ ਸੀ, ਇਹਨਾਂ ਨੂੰ 4-4 ਸਾਲ ਦੀ ਕੈਦ ਹੋਈ ਆ, ਕਿਉਂਕਿ 4.5 ਸਾਲ ਕੈਦ ਇਹਨਾਂ ਨੇ ਅੰਡਰ ਟ੍ਰਾਇਲ ਕੱਟ ਲਈ ਆ। ਕੱਟੀ ਕਟਾਈ ਦੇ ਵਿੱਚ ਅੰਡਰਗਰਾਊਂਡ ਕਰਕੇ ਇਹਨਾਂ ਨੂੰ ਛੱਡ ਜ਼ਰੂਰ ਦਿੱਤਾ, ਪਰ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਨਾਲੇ ਇਹਨਾਂ ਤੇ ਜੁਰਮਾਨਾ ਠੋਕਿਆ ਗਿਆ। ਇਸ ਤੋਂ ਇਲਾਵਾ ਜਿਹੜੇ ਉਹ ਵਹਿਸ਼ੀ ਭੀੜ ਦੇ ਹਿੱਸੇ ਵਾਲੇ ਬੰਦੇ ਸਨ, ਉਹਨਾਂ ਨੂੰ ਉਮਰ ਕੈਦ ਜਿਹੜੀ ਦਿੱਤੀ ਸੀ, ਉਹ ਉਮਰ ਕੈਦ ਬਰਕਰਾਰ ਰੱਖ ਦਿੱਤੀ ਹੈ। ਹਾਲਾਂਕਿ CBI ਨੇ ਕੋਰਟ ਦੇ ਕੋਲ ਇਹ ਮੰਗ ਕੀਤੀ ਸੀਗੀ ਕਿ ਇਹਨਾਂ ਵਿੱਚੋਂ 3 ਬੰਦਿਆਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ, ਪਰ ਉਹਨਾਂ ਨੇ ਸਜ਼ਾਏ ਮੌਤ ਨਹੀਂ, ਉਹਨਾਂ ਨੇ ਉਹਨਾਂ ਦੀ ਉਮਰ ਕੈਦ ਰੱਖੀ ਹੈ। ਉਂਝ ਬੀਬੀ ਬਿਲਕਿਸ ਬਾਨੋ ਨੂੰ ਇਨਸਾਫ ਜਿਹੜਾ ਮਿਲਿਆ ਉਹਦੇ ਨਾਲੋਂ ਥੋੜ੍ਹਾ ਜਿਹਾ ਸੰਤੁਸ਼ਟ ਆ। ਉਹਨੇ ਅੱਜ ਆਖਿਆ, ਉਹਨੇ ਕਿਹਾ ਬੇਸ਼ੱਕ ਜ਼ਿੰਦਗੀ ਹੈ ਜਿਹੜੀ ਉਹ ਇੱਕ ਬਹੁਤ ਵੱਡੀ ਪੀੜ ਬਣ ਗਈ ਹੈ, ਚੀਜ਼ ਬਣ ਗਈ ਹੈ, ਪਰ ਫਿਰ ਵੀ ਇੱਕ ਜਿੱਤ ਤੇ ਹੈ, ਇੱਕ ਜਿੱਤ ਦਾ ਨਿੱਘਾ ਜਿਹਾ ਅਹਿਸਾਸ ਤਾਂ ਹੈ। ਪਰ ਅੱਜ ਜਿਹੜੇ ਬੰਦੇ ਕਨਵਿਕਟਡ ਹੋਏ ਆ, ਇਹਨਾਂ ਆਪਣੇ ਫਰਜ਼ ਨਾਲ ਬਹੁਤ ਵੱਡੀ ਗਦਾਰੀ ਕੀਤੀ ਹੈ। ਜੇ ਉਸ ਗਦਾਰੀ ਨੂੰ ਵੇਖੀਏ ਤੇ ਇਹ ਸਜ਼ਾ ਕੁਛ ਵੀ ਨਹੀਂ। 4-4.5 ਸਾਲ ਕੱਟ ਕੇ ਤੇ ਤਨਖਾਹਾਂ ਵੀ ਲੈ ਕੇ ਅੱਗੇ ਅਪੀਲ ਕਰ ਸਕਦੇ ਆ, ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਆ। ਉਦੋਂ ਤੱਕ ਜਦੋਂ ਤੱਕ ਅਪੀਲ ਦਾ ਨਿਪਟਾਰਾ ਹੋਏਗਾ, ਸ਼ਾਇਦ ਉਦੋਂ ਤੱਕ ਇਹ ਸੇਵਾ ਮੁਕਤ ਵੀ ਹੋ ਜਾਣਗੇ। ਜੀ 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 ਅਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ, ਦੇਸ਼ ਦਾ ਸਵੱਛ ਸਰਵੇਖਣ ਜਾਰੀ ਆ। ਇੰਦੌਰ ਦੇਸ਼ ਦਾ ਸਭ ਤੋਂ ਸੋਹਣਾ ਸ਼ਹਿਰ ਬਣਿਆ। ਜਦੋਂ ਸਵੱਛ ਭਾਰਤ ਦੀ ਮੁਹਿੰਮ ਚੱਲੀ ਆ ਨਾ ਰਾਜ ਕਰਮਵੀਰ ਸਿੰਘ ਜੀ, ਉਦੋਂ ਗਾਂਧੀ ਦੀ ਫੋਟੋ ਲਾਈ ਗਈ ਸੀ ਸਵੱਛ ਭਾਰਤ ਦੇ ਬੈਨਰ ਤੇ ਉਹ ਜਿਹੜੀ ਗਾਂਧੀ ਦੀ ਐਨਕ ਆ ਨਾ, ਉਹਦੇ ਵਿੱਚ ਜਿਹੜੇ ਸ਼ੀਸ਼ੇ ਸੀ, ਸ਼ੀਸ਼ਿਆਂ ਦੇ ਉੱਤੇ ਇੱਕ ਪਾਸੇ ਲਿਖਿਆ ਸੀ ਸਵੱਛ, ਦੂਜੇ ਪਾਸੇ ਭਾਰਤ। ਤੇ WhatsApp ਤੇ ਇੱਕ ਚੁਟਕਲਾ ਘੁੰਮਦਾ ਹੁੰਦਾ ਸੀ ਉਹਨਾਂ ਦਿਨਾਂ 'ਚ ਕਿ ਇੱਕ ਜਿਹੜੀ ਸਵੱਛ ਵਾਲੀ ਐਨਕ ਵਾਲਾ ਹਿੱਸਾ ਹੈ ਨਾ ਜਿਹੜਾ, ਉਹ ਹੈ ਸਵੱਛ ਤੇ ਦੂਜਾ ਭਾਰਤ। ਮਤਲਬ ਕਿ ਇੱਕ ਉਹ ਭਾਰਤ ਹੈ ਜਿਹੜਾ ਸਵੱਛ ਹੈ, ਦੂਜਾ ਉਹ ਭਾਰਤ ਆ ਜਿਹੜਾ ਇਕੱਲਾ ਭਾਰਤ ਆ। ਸੋ ਸਵੱਛ ਭਾਰਤ ਅਲੱਗ ਅਲੱਗ ਆ। ਸੋ ਉਹੀ ਕਹਾਣੀ ਆ। ਜੇ ਅਸੀਂ ਸੂਚੀ ਦੇਖਦੇ ਹਾਂ, ਇੱਕ ਪਾਸਾ ਸੂਚੀ ਦਾ ਉਤਲੇ ਪਾਸੇ ਦੇਖਦੇ ਹਾਂ ਤੇ ਉਹ ਗਾਂਧੀ ਦੀ ਐਨਕ ਵਾਲਾ ਸਵੱਛ ਪਾਸਾ। ਜੇ ਅਸੀਂ ਹੇਠਲੇ ਪਾਸੇ ਦੇਖਦੇ ਹਾਂ, ਪੁੱਠੀ ਕਰ ਲੈਂਦੇ ਹਾਂ, ਤੇ ਉਹ ਫਿਰ ਭਾਰਤ ਆ ਜਾਂਦਾ। ਸੋ ਇਹ ਰਲੀ ਮਿਲੀ ਸੂਚੀ ਹੈ, ਪਰ ਇਸ ਸੂਚੀ ਨੇ ਬਹੁਤ ਕੁਛ ਹੈ ਨਾ ਜਿਹੜਾ ਪੰਜਾਬ ਦੇ ਪੱਲੇ ਨਮੋਸ਼ੀ ਵਾਲਾ ਪਾਇਆ। ਨਮੋਸ਼ੀ ਵਾਲਾ ਇਸ ਤਰ੍ਹਾਂ ਪਾਇਆ ਕਿ ਸਾਡੇ ਪੰਜਾਬ ਦੇ ਬਹੁਤ ਵਧੀਆ ਸ਼ਹਿਰ ਜਿਹੜੇ ਇਤਿਹਾਸਕ ਸ਼ਹਿਰ ਆ, ਉਹ ਅੱਜ ਇੱਕ ਕਹਿ ਲਈਏ ਬਦਨਾਮੀ ਦਾ ਸਬੱਬ ਬਣੇ। ਉਹਨਾਂ ਦੇ ਵਿੱਚੋਂ ਸ੍ਰੀ ਮੁਕਤਸਰ ਸਾਹਿਬ। ਸ੍ਰੀ ਮੁਕਤਸਰ ਸਾਹਿਬ ਹੈ ਜਿਹੜਾ, ਉਹ ਮਲੀਨ ਸ਼ਹਿਰ ਹੈ, ਜਿਹੜੇ ਭਾਰਤ ਦੇ ਸਭ ਤੋਂ ਮਲੀਨ ਸ਼ਹਿਰ ਆ। ਗੰਦਾ ਸ਼ਬਦ ਤੇ ਯੂਜ਼ ਨਹੀਂ ਕਰਨਾ ਚਾਹੀਦਾ, ਵੈਸੇ ਗੰਦੇ ਤੇ ਮਲੀਨ 'ਚ ਕੋਈ ਫਰਕ ਵੀ ਹੈ ਨਹੀਂ। ਮਲੀਨ ਸ਼ਹਿਰਾਂ ਦੀ ਸੂਚੀ ਦੇ ਵਿੱਚ ਜਿਹੜਾ ਮੁਕਤਸਰ ਆ, ਉਹ ਟੌਪ ਦੇ 10 ਸ਼ਹਿਰਾਂ ਦੇ ਵਿੱਚ ਸ਼ਾਮਲ ਆ। ਉਹਦੀ ਰੈਂਕਿੰਗ ਆਈ ਆ, ਦਰਜਾਬੰਦੀ ਜਿਹੜੀ ਆਈ ਆ, ਉਹ ਆਈ ਹੈ 428। ਸੋ ਬਿਲਕੁਲ ਅਖੀਰਲੇ ਜਿਹੜੇ ਭਾਰਤ ਦੇ ਸ਼ਹਿਰ ਨਾ ਮਲੀਨ ਸ਼ਹਿਰਾਂ ਦੀ ਸੂਚੀ 'ਚ, ਉਹਨਾਂ 'ਚ ਇੱਕ ਮੁਕਤਸਰ ਆ ਤੇ ਉੱਥੋਂ ਇੱਕ ਪਾਏਦਾਨ ਅੱਗੇ ਹੈ ਅਬੋਹਰ। ਸੋ ਪੰਜਾਬ ਦੇ ਇਹ ਜਿਹੜੇ ਸ਼ਹਿਰ ਆ, ਇਹ ਸਭ ਤੋਂ ਹੇਠਲੇ ਦਰਜੇ ਦੇ ਸ਼ਹਿਰ ਆਪਾਂ ਕਹਿ ਸਕਦੇ ਹਾਂ ਹਿੰਦੁਸਤਾਨ ਦੇ ਵਿੱਚ। ਉਸ ਤਰ੍ਹਾਂ ਜੇ ਖੂਬਸੂਰਤ ਸ਼ਹਿਰਾਂ ਦੀ ਗੱਲ ਕਰੀਏ, ਮੱਧ ਪ੍ਰਦੇਸ਼ ਦੇ 2 ਸ਼ਹਿਰ ਇੰਦੌਰ ਤੇ ਭੋਪਾਲ, ਇਹ ਦੋਵੇਂ ਕਰਮਵਾਰ ਪਹਿਲੇ ਤੇ ਦੂਜੇ ਨੰਬਰ ਤੇ ਆਏ ਆ। ਤੀਜੇ ਨੰਬਰ ਤੇ ਵਿਸ਼ਾਖਾਪਟਨਮ ਹੈ ਆਂਧਰਾ ਪ੍ਰਦੇਸ਼ ਦਾ, ਚੌਥੇ ਨੰਬਰ ਤੇ ਸੂਰਤ ਹੈ, 5ਵੇਂ ਨੰਬਰ ਤੇ ਮੈਸੂਰ ਹੈ ਕਰਨਾਟਕ ਦਾ, 6ਵੇਂ ਤੇ ਮੇਰੇ ਖਿਆਲ ਦੇ ਨਾਲ ਤ੍ਰਿਪਤੀ ਹੈ, 7ਵੇਂ ਤੇ ਨਵੀਂ ਦਿੱਲੀ ਦਾ ਇੱਕ ਹਿੱਸਾ, 8ਵੀਂ ਤੇ ਨਵੀਂ ਮੁੰਬਈ ਹੈ ਜਿਹਨੂੰ ਨਵੀਂ ਮੁੰਬਈ ਕਹਿ ਦਿੰਦੇ ਆ ਮਹਾਰਾਸ਼ਟਰ ਦੀ, ਉਹ ਹੈ, 10ਵੇਂ ਤੇ ਵਡੋਦਰਾ ਹੈ, 9ਵੇਂ ਤੇ ਤਿਰੂਪਤੀ ਹੈ ਸ਼ਾਇਦ, ਤੇ 6ਵੇਂ ਤੇ ਜਿਹੜਾ ਹੈਗਾ ਤ੍ਰਿਚੁਰਾਪੱਲੀ, ਇਹ ਤਾਮਿਲਨਾਡੂ ਦਾ ਸ਼ਹਿਰ ਹੈ। ਸੋ ਇਹ ਦਰਜਾਬੰਦੀ ਦੇ 10 ਟੌਪ ਦੇ ਸ਼ਹਿਰ ਆ। ਜਿਹੜੇ ਮਲੀਨ ਸ਼ਹਿਰ ਆ, ਉਹ ਤੁਹਾਨੂੰ ਪਤਾ ਲੱਗ ਹੀ ਗਿਆ, ਉਹਦੇ ਵਿੱਚ 2 ਸਾਡੇ ਆ 10 ਦੇ ਵਿੱਚ, ਅਬੋਹਰ ਤੇ ਮੁਕਤਸਰ। 2 ਮੇਰੇ ਖਿਆਲ ਦੇ ਨਾਲ ਹੈਗੇ ਨੇ ਗੁਜਰਾਤ ਦੇ, 2 ਬਿਹਾਰ ਦੇ, ਤੇ 5 ਮੇਰੇ ਖਿਆਲ ਦੇ ਨਾਲ 4 ਹੈਗੇ ਨੇ ਯੂਪੀ ਦੇ। ਸੋ ਇਸ ਤਰ੍ਹਾਂ ਦੇ ਇਹ ਇੱਕ ਦਰਜਾਬੰਦੀ ਦੇ ਵਿੱਚ ਸ਼ਹਿਰ ਨੇ ਜਿਹੜੇ ਆਪੋ ਆਪਣਾ ਥਾਂ ਰੱਖਦੇ ਆ। ਪਰ ਸਾਡੇ ਲਈ ਸਭ ਤੋਂ ਚਿੰਤਾਜਨਕ ਗੱਲ ਇਹ ਆ ਕਿ ਦੇਖੋ, ਸਾਡਾ ਮੋਹਾਲੀ ਸ਼ਹਿਰ ਹੈ ਜਿਹੜਾ ਚੰਡੀਗੜ੍ਹ ਦੇ ਬਿਲਕੁਲ ਨਾਲ ਵਸਿਆ। ਚੰਡੀਗੜ੍ਹ ਪਿਛਲੀ ਵਾਰੀ ਮੇਰੇ ਖਿਆਲ ਦੇ ਨਾਲ 8ਵੇਂ ਨੰਬਰ ਤੇ ਸੀ, ਐਤਕੀ ਪਛੜ ਕੇ ਉਹ ਟੌਪ 20 ਚੋਂ ਵੀ ਬਾਹਰ ਹੋ ਗਿਆ। ਉਹ ਪਤਾ ਨਹੀਂ ਕੀ ਗੱਲ ਬਣੀ ਆ। ਪਰ ਜਿਹੜਾ ਮੋਹਾਲੀ ਹੈ, ਉਹਦੇ ਨਾਲ ਚੰਡੀਗੜ੍ਹ ਫਿਰ ਵੀ ਅੱਗੇ ਹੈ। ਮੋਹਾਲੀ ਦੀ ਰੈਂਕਿੰਗ ਹੈ ਜਿਹੜੀ, ਉਹ 121 ਹੈ, ਜਦਕਿ ਫਰਕ ਉੱਥੇ ਵਿੱਚ ਕੁਛ ਵੀ ਨਹੀਂ। ਚੰਡੀਗੜ੍ਹ ਦੇ ਮੁਕਾਬਲੇ ਮੋਹਾਲੀ ਦਾ ਕੋਈ ਫਰਕ ਨਹੀਂ, ਪਰ ਕਿਉਂਕਿ ਉਹ UT ਹੈ ਤੇ ਇਹ ਪੰਜਾਬ ਦਾ ਹਿੱਸਾ, ਸ਼ਾਇਦ ਇਸੇ ਕਰਕੇ ਹੀ ਦਰਜਾਬੰਦੀ 'ਚ ਮੋਹਾਲੀ ਹੈ ਜਿਹੜਾ 101ਵੇਂ ਨੰਬਰ ਤੇ ਆ, ਬਠਿੰਡਾ 132ਵੇਂ ਨੰਬਰ ਤੇ ਆ,
ਜੇ ਆਪਾਂ ਦਰਜਾਬੰਦੀ ਦੇ ਪੁਆਇੰਟਾਂ ਦੀ ਗੱਲ ਕਰੀਏ ਤੇ ਅਬੋਹਰ 427 ਰੈਂਕਿੰਗ ਲੈ ਕੇ ਇਸ ਥਾਂ ਤੇ ਅਤੇ ਮੁਕਤਸਰ ਉਹ ਤੋਂ ਵੀ ਹੇਠਾਂ 428 ਹੈ। ਮੁਕਤਸਰ ਜ਼ਿਲ੍ਹਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਲ੍ਹਾ, ਪ੍ਰਕਾਸ਼ ਸਿੰਘ ਬਾਦਲ 5 ਵਾਰੀਆਂ ਦਾ ਮੁੱਖ ਮੰਤਰੀ ਆ। ਇੰਨੇ ਹੀ ਆ ਕੇ ਜਦੋਂ ਮੁਕਤਸਰ ਦੇ ਸ਼ਹਿਰ ਦੇ ਨਾਲ ਸਾਹਿਬ ਲਾਇਆ ਸੀ ਸ੍ਰੀ ਮੁਕਤਸਰ ਸਾਹਿਬ, ਤੇ ਸਾਰਿਆਂ ਨੂੰ ਆਸ ਬੱਝ ਗਈ ਸੀ। ਵੈਸੇ ਉਹ ਤਜਵੀਜ਼ ਕਾਂਗਰਸ ਸਰਕਾਰ ਵੇਲੇ ਆਈ ਸੀ, ਅਮਲ 'ਚ ਪ੍ਰਕਾਸ਼ ਸਿੰਘ ਬਾਦਲ ਨੇ ਲਿਆਂਦੀ ਸੀ। ਲੋਕਾਂ ਕਿਹਾ ਕਿ ਸ਼ਾਇਦ ਮੁਕਤਿਆਂ ਦੀ ਧਰਤੀ ਹੁਣ ਇਸ ਗੰਦਗੀ ਤੋਂ ਮੁਕਤ ਹੋ ਜਾਏਗੀ, ਪਰ 5 ਸਾਲ ਫਿਰ ਉਸ ਤੋਂ ਬਾਅਦ 5 ਸਾਲ ਰਾਜ ਕਰ ਗਿਆ ਪ੍ਰਕਾਸ਼ ਸਿੰਘ ਬਾਦਲ, ਪਰ ਆਪਣੇ ਜ਼ਿਲ੍ਹੇ ਦੇ ਵਿੱਚ ਉਹ ਕੁਛ ਵੀ ਇਹੋ ਜਿਹਾ ਨਹੀਂ ਕਰ ਸਕਿਆ। ਇਹ ਪਿਛਲੀ ਵਾਰੀ ਅੰਮ੍ਰਿਤਸਰ ਦੇ ਵਿੱਚੋਂ ਇਸ ਤਰ੍ਹਾਂ ਦੀ ਬਦਨਾਮੀ ਆਈ ਸੀ ਕਿ ਫਿਰ ਬਹੁਤ ਲੋਕਾਂ ਨੇ ਭੰਡੀ ਕੀਤੀ, ਬਹੁਤ ਰੌਲਾ ਪਾਇਆ ਕਿ ਇਹਨੂੰ ਤੇ ਰੂਹਾਨੀਅਤ ਦਾ ਕੇਂਦਰ ਕਹਿੰਦੇ ਆ, ਲੱਖਾਂ ਲੋਕ 1 ਸਾਲ ਦੇ ਵਿੱਚ ਇੱਥੇ ਦਰਸ਼ਨਾਂ ਨੂੰ ਆਉਂਦੇ ਆ, ਘੱਟੋ ਘੱਟ ਇਹਦੀ ਸਥਿਤੀ ਤੇ ਸੁਧਾਰੋ। ਅੰਮ੍ਰਿਤਸਰ ਦੀ ਸਥਿਤੀ ਦੇ ਵਿੱਚ ਕੁਛ ਸੁਧਾਰ ਆਇਆ, ਬਹੁਤਾ ਨਹੀਂ। ਉਹ ਮੇਰੇ ਖਿਆਲ ਦੇ ਨਾਲ ਜੇ ਦਰਜਾਬੰਦੀ ਦੇ ਵਿੱਚ ਵੇਖੀਏ ਤੇ ਅੰਮ੍ਰਿਤਸਰ ਹੈ ਜਿਹੜਾ ਉਹ ਹੈਗਾ 258ਵੀਂ ਰੈਂਕ ਤੇ, 121 ਦੇ ਮੁਕਾਬਲੇ ਮੋਹਾਲੀ ਤੋਂ ਬਹੁਤ ਥੱਲੇ ਆ, ਪਰ ਫਿਰ ਵੀ ਪਿਛਲੀ ਵਾਰੀ ਨਾਲੋਂ ਉਹ ਸੁਧਰਿਆ। ਤਾਂ ਜੇ ਮੁਕਤਸਰ ਦੀ ਆਪਾਂ ਗੱਲ ਕਰੀਏ, ਮੁਕਤਸਰ ਵੀ ਮੁਕਤਿਆਂ ਦੀ ਧਰਤੀ ਹੈ। ਜਿੰਨੇ ਵੀ ਸ਼ਹਿਰ ਹੈ ਸਾਡੇ, ਸਾਰੇ ਲੁਧਿਆਣਾ ਹੋਇਆ, ਜਲੰਧਰ ਹੋਇਆ, ਸਾਰਿਆਂ ਦੀ ਹਾਲਤ ਖਸਤਾ ਹੈ। ਚਾਹੀਦੀ ਹੈ ਪੰਜਾਬ ਨੂੰ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਚਲਾਏ ਜਿਹਦੇ ਵਿੱਚ ਸਰਕਾਰ ਤੇ ਸਮਾਜ ਦੋਵੇਂ ਹੀ ਸਹਿਯੋਗ ਪਾਉਣ, ਤੇ ਆ ਜਿਹੜੇ ਮਲੀਨ ਸ਼ਹਿਰ ਆ, ਜਿਹੜੇ ਸੂਚੀ ਦੇ ਵਿੱਚ ਅੱਜ ਬਦਨਾਮੀ ਬਣ ਕੇ ਬੈਠੇ ਆ, ਇਹਨਾਂ ਨੂੰ ਇਸ ਸੂਚੀ ਦੇ ਵਿੱਚੋਂ ਕੱਢ ਕੇ ਟੌਪ ਦੇ ਚੰਗੇ ਸ਼ਹਿਰਾਂ ਦੇ ਵਿੱਚ ਸ਼ੁਮਾਰਤ ਕਰਵਾਇਆ ਜਾਵੇ। ਜੀ ਬਿਲਕੁਲ ਜੀ ਬਿਲਕੁਲ। ਜਿਹੜੇ ਸ਼ਰਧਾਲੂ ਵੀ ਉੱਥੇ ਜਾਂਦੇ ਆ ਉਹਨਾਂ ਨੂੰ ਇਸ ਚੀਜ਼ ਨੂੰ, ਜਿਹੜਾ ਹਰ ਇੱਕ ਨੂੰ ਜਿਹੜੀ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ ਵੀ ਇਕੱਲਾ ਮੱਥਾ ਟੇਕ ਕੇ ਹੀ ਨਹੀਂ, ਅਤੇ ਨਾਲ ਇਹ ਵੀ ਚੀਜ਼ਾਂ ਦਾ ਵਾਤਾਵਰਣ ਦਾ ਵੀ ਜ਼ਰੂਰ ਧਿਆਨ ਰੱਖਿਆ ਜਾਵੇ। ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ, ਕਹਿੰਦੇ ਬਿਹਾਰ ਦੇ ਵਿੱਚ ਚੂਹੇ ਡੱਟ ਖੋਲ੍ਹ ਕੇ ਸ਼ਰਾਬ ਪੀ ਗਏ ਆ। ਇਹ ਹੈਰਾਨੀਜਨਕ ਖੁਲਾਸੇ ਕਹਿੰਦੇ ਹੋਏ ਆ ਬਿਹਾਰ ਦੇ ਵਿੱਚ ਫੜੀ ਗਈ ਸ਼ਰਾਬ ਨੂੰ ਲੈ ਕੇ। ਪਹਿਲਾਂ ਦੇ ਹੁੰਦੇ ਸੀ ਬਿੱਲੀਆਂ ਨੂੰ ਸੁਪਨੇ ਚੂਹਿਆਂ ਦੇ, ਸਾਡੇ ਤੇ ਮੁਹਾਵਰਾ ਬੋਲਦੇ ਹੁੰਦੇ ਸੀ, ਤੇ ਹੁਣ ਆਖਿਆ ਕਰਨਗੇ ਚੂਹਿਆਂ ਨੂੰ ਸੁਪਨੇ ਅੰਗਰੇਜ਼ੀ ਬੁਲਾਉਣ ਵਾਲੀ ਮੈਡਮ ਦੇ। ਇਹਨੂੰ ਸ਼ਰਾਬ ਨੂੰ ਕੁਛ ਲੋਕ ਅੰਗਰੇਜ਼ੀ ਬੁਲਾਉਣ ਵਾਲੀ ਮੈਡਮ ਵੀ ਕਹਿ ਦਿੰਦੇ ਆ। ਸੋ ਬੜੀ ਅਜੀਬੋ ਗਰੀਬ ਜੀ ਖਬਰ ਆਈ ਔਰ ਬੜੀ ਚਰਚਿਤ ਹੋਈ ਅੱਜ ਦੀ ਇਹ ਖਬਰ ਜਿਹੜੀ ਪਟਨੇ ਤੋਂ ਆਈ ਆ। ਦਰਅਸਲ ਸ਼ਰਾਬਬੰਦੀ ਹੋਈ ਸੀ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਉੱਥੇ ਜੀ। ਉਸ ਤੋਂ ਬਾਅਦ ਨਿਤੀਸ਼ ਸਰਕਾਰ ਨੇ ਬੜੀ ਕਾਮਯਾਬੀ ਨਾਲ ਇਸ ਸ਼ਰਾਬਬੰਦੀ ਨੂੰ ਲਾਗੂ ਕੀਤਾ ਤੇ ਅੱਗੇ ਤੋਰਿਆ। 1 ਸਾਲ ਹੋ ਗਿਆ, ਬੜੇ ਹੈਰਾਨੀਜਨਕ ਨਤੀਜੇ ਦਿੱਤੇ ਉਹਨਾਂ ਨੇ ਜੀ। ਕਮਾਲ ਦੀ ਗੱਲ ਹੈ ਕਿ ਉੱਥੇ ਜਿਹੜੀਆਂ ਐਕਸੀਡੈਂਟ 'ਚ ਮੌਤਾਂ ਹੁੰਦੀਆਂ ਸੀ, ਰਾਜਕਰਮਵੀਰ ਸਿੰਘ ਜੀ, ਉਸ ਦਰ ਦੇ ਵਿੱਚ ਬਹੁਤ ਜ਼ਿਆਦਾ ਘਟਾ ਹੋਇਆ, ਬਹੁਤ ਜ਼ਿਆਦਾ ਉਹ ਦਰ ਥੱਲੇ ਆਈ ਹੈ। ਇਹ ਇੱਕ ਬਹੁਤ ਵੱਡਾ ਫੈਕਟ ਹੈ ਸ਼ਰਾਬਬੰਦੀ ਦਾ। ਸੋ ਚਲੋ, ਮਾਲੀਆ ਵੀ ਬਚਾਇਆ ਉਹਨਾਂ ਨੇ, ਮੌਤਾਂ ਦੀਆਂ ਗਿਣਤੀਆਂ ਵੀ ਘਟਾਈਆਂ ਨੇ, ਇਹ ਉਹਨਾਂ ਦੀ ਪ੍ਰਾਪਤੀ ਹੈ। ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਆਹ ਜਿਹੜੀ ਖਬਰ ਦੀ, ਇਹ ਖਬਰ ਬੜੀ ਹੈਰਾਨ ਕਰਦੀ ਹੈ, ਕਿਉਂਕਿ ਉਹਨਾਂ ਨੇ 13 ਲੱਖ ਲੀਟਰ ਸ਼ਰਾਬ ਹੈ ਜਿਹੜੀ ਉਹ ਫੜੀ ਸੀ, ਫੜ ਕੇ ਉਹਨਾਂ ਨੇ ਪਟਨਾ ਦੀ ਪੁਲਿਸ ਲਾਈਨ ਦੇ ਵਿੱਚ ਰੱਖੀ ਸੀ। ਦੱਸਦੇ ਤੇ ਇਹ ਆ ਕਿ ਪੁਲਿਸ ਲਾਈਨ ਤੱਕ ਆਉਂਦਿਆਂ ਹੀ ਪੁਲਿਸ ਵਾਲੇ ਸ਼ਰਾਬ ਛੱਡ ਗਏ ਤੇ ਕਹਿੰਦਾ ਕਿ ਜਿੱਥੋਂ ਜੀ ਅਸੀਂ ਮਾਲ ਲਿਆ ਰਹੇ ਸੀ, ਰਸਤੇ ਦੇ ਵਿੱਚ ਬੋਤਲਾਂ ਇੱਕ ਦੂਜੇ ਨਾਲ ਟਕਰਾਈਆਂ ਔਰ ਏਡੀਆਂ ਜ਼ਬਰਦਸਤ ਢੰਗ ਨਾਲ ਟਕਰਾਈਆਂ ਕਿ ਟੁੱਟ ਗਈਆਂ। ਹੁਣ ਇਹ ਸਵਾਲ ਉੱਠਦਾ ਹੈ ਕਿ ਜਦੋਂ ਪਿੱਛੋਂ ਲਿਆਂਦੀਆਂ ਗਈਆਂ, ਜਿਹੜੀ ਸਟੇਟ ਚੋਂ ਲਿਆਂਦੀਆਂ ਗਈਆਂ, ਜਿਹੜੀ ਡਿਸਟਿਲਰੀ ਚ ਲਿਆਂਦੀਆਂ ਗਈਆਂ, ਉਦੋਂ ਤੇ ਆਪਸ ਦੇ ਵਿੱਚ ਖੜਕ ਕੇ ਟੁੱਟੀਆਂ ਨਾ, ਪਰ ਥੋੜੀ ਦੂਰ ਤੱਕ ਆਉਂਦਿਆਂ ਉਹ ਟੁੱਟ ਗਈਆਂ। ਫਿਰ ਕਹਿੰਦੇ ਜੀ ਚਲੋ ਟੁੱਟ ਗਈਆਂ ਵਾਲਾ ਛੱਡੋ ਖੜਾ, ਇਹ ਦੱਸੋ ਜਿਹੜੀਆਂ ਬਚ ਗਈਆਂ ਸੀ ਉਹ ਕਿੱਧਰ ਗਈਆਂ? ਉਹ ਕਹਿੰਦੇ ਜੀ ਇੱਥੇ ਚੂਹੇ ਬਹੁਤ ਸੀ, ਚੂਹੇ ਆਉਂਦੇ ਸੀ, ਡੱਟ ਪੱਟਦੇ ਸੀ, ਖਿੱਚ ਕੇ ਬੋਤਲ ਭੱਜ ਜਾਂਦੇ ਸੀ, ਚੂਹੇ ਆਉਂਦੇ ਸੀ, ਡੱਟ ਪੁੱਟਦੇ ਸੀ, ਪੀ ਕੇ ਚਲੇ ਜਾਂਦੇ ਸੀ। ਇਹ ਇੱਕ ਇਹੋ ਜਿਹਾ ਤਰਕ ਸੀ ਜਿਹਦੇ ਤੇ ਕੋਈ ਵੀ ਬੰਦਾ ਜਿਹੜਾ ਯਕੀਨ ਨਹੀਂ ਸੀ ਕਰ ਸਕਦਾ। ਜਿਹੜਾ ਉੱਥੋਂ ਦਾ SSP ਆ ਉਹ ਬੜਾ ਤੇਜ਼ ਹੈ, ਮਨੂ ਮਹਾਰਾਜ। ਉਹਨੇ ਜਦੋਂ ਇਹ ਤਰਕਬਾਜੀ ਸੁਣੀ ਉਹ ਅੱਗ ਬਬੂਲਾ ਹੋ ਗਿਆ। ਮੈਂ ਕਿਹਾ ਕੀ ਬਕਵਾਸ ਕਰਨ ਡਏ ਆ। ਉਹਨੇ ਜਾ ਕੇ ਪਟਨਾ ਦੀ ਉਸੇ ਪੁਲਿਸ ਲਾਈਨ ਦੇ ਵਿੱਚ ਅੱਜ ਛਾਪਾ ਮਾਰਿਆ, ਕਿਉਂਕਿ ਇਹ ਵੀ ਇੱਕ ਬਦਨਾਮੀ ਵਾਲੀ ਖਬਰ ਸੀ ਜਿਹੜੀ ਇਹ ਖਬਰ ਆਈ ਮੀਡੀਆ ਦੇ ਵਿੱਚ ਕਿ ਚੂਹੇ ਸ਼ਰਾਬ ਪੀ ਗਏ ਬਿਹਾਰ ਦੇ ਵਿੱਚ। ਇਹ ਤਾਂ ਕਹਿੰਦੇ ਸ਼ਰਾਬਬੰਦੀ, ਉੱਥੇ ਦੀ ਚੂਹਿਆਂ ਨੂੰ ਕੋਲੇ ਵਾਧੂ ਹੈ ਸ਼ਰਾਬ। ਸੋ ਉਹਨੇ ਮਨੂ ਮਹਾਰਾਜ ਨੇ ਉਸ ਪੁਲਿਸ ਲਾਈਨ ਦੇ ਵਿੱਚ ਜਾ ਕੇ ਛਾਪਾ ਮਾਰਿਆ। ਜਿਸ ਸਮੇਂ ਛਾਪਾ ਮਾਰਿਆ ਤੇ ਉੱਥੇ 2 ਪੁਲਿਸ ਅਧਿਕਾਰੀ ਰੱਜੇ ਪਏ ਸਨ। ਸ਼ਰਾਬਬੰਦੀ ਦੇ ਦੌਰ ਦੇ ਵਿੱਚ ਉਹ ਪੁੱਠਾ ਡਾਂਸ ਕਰਦੇ ਪਏ ਸੀਗੇ।
ਉਹ ਹੈਰਾਨ ਹੋ ਗਿਆ। ਉਹਨੇ ਦੋਨਾਂ ਨੂੰ ਫੜ ਕੇ ਅੰਦਰ ਕਰ ਦਿੱਤਾ, ਦੋਨਾਂ ਤੇ ਮੁਕੱਦਮਾ ਬਣਾਤਾ, ਕਿਉਂਕਿ ਉਹਨਾਂ ਨੇ ਐਕਟ ਲਾਗੂ ਕੀਤਾ ਤੇ ਬੜਾ ਸਖਤ ਐਕਟ ਲਾਗੂ ਕੀਤਾ। ਉਹਨਾਂ ਦੋਵਾਂ ਤੇ ਕੇਸ ਬਣਾ ਦਿੱਤਾ ਜਿਹੜੇ ਪੁਲਿਸ ਲਾਈਨ ਦੇ ਵਿੱਚ ਮੁਲਾਜ਼ਮ ਹਾਜ਼ਰ ਸਨ। ਦੂਜੀ ਗੱਲ ਇਹ ਆ ਕਿ ਚੂਹਿਆਂ ਚਾਹਿਆਂ ਨੇ ਕੁਛ ਸ਼ਰਾਬ ਨਹੀਂ ਪੀਤੀ। ਚੂਹੇ ਅਸਲ ਦੇ ਵਿੱਚ ਸ਼ਰਾਬ ਪੀ ਕੇ ਜ਼ਰੂਰ ਗਏ ਆ, ਪਰ ਚੂਹੇ ਉਹ ਨਹੀਂ ਜਿਹੜੇ ਬਾਹਰਲੇ ਚੂਹੇ, ਜਿਹੜੇ ਇਹਨਾਂ ਦੇ ਪੇਟ ਦੇ ਸੀਗੇ ਉਹ ਪੀ ਗਏ ਸ਼ਰਾਬ। ਨਾ ਲਾਤਾ ਚੂਹਿਆਂ ਦਾ, ਪਰ ਹੁਣ ਫਸ ਗਏ ਕਸੂਤੇ, ਫਸ ਗਈ ਜਾਨ ਸਿਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ। ਉਹਨਾਂ ਨੇ ਇਨਕੁਆਇਰੀ ਖੋਲ ਦਿੱਤੀ ਆ। ਇਨਕੁਆਇਰੀ ਦੇ ਵਿੱਚ ਇਹ ਪਤਾ ਲੱਗ ਜਾਏਗਾ ਕਿ ਚੂਹੇ ਕਿੰਨੇ ਸਨ ਤੇ ਕਿਹਦੇ ਪੇਟ ਦੇ ਵਿੱਚ ਕਿੰਨੇ ਸਨ, ਉਹ ਸਾਰਾ ਕੁਝ ਸਾਫ਼ ਹੋ ਜਾਏਗਾ। ਲੋਕੀ ਵੀ ਹੈਰਾਨ ਸੀਗੇ, ਉਹ ਕਹਿੰਦੇ ਜੇ ਚੂਹਿਆਂ ਨੇ ਪੀਤੀ ਹੁੰਦੀ ਤੇ ਉਹਨਾਂ ਨੇ ਥਾਣਿਆਂ ਦੇ ਵਿੱਚ ਥੋੜੀ ਤੜੇ ਰਹਿਣਾ ਸੀ, ਫਿਰ ਪੁਲਿਸ ਲਾਈਨ ਦੇ ਵਿੱਚ ਥੋੜੀ ਤੜੇ ਰਹਿਣਾ ਸੀ। ਉਹਨਾਂ ਨੇ ਤੇ ਸੜਕਾਂ ਤੇ ਆ ਕੇ ਬ੍ਰੇਕ ਡਾਂਸ ਕਰਨ ਲੱਗ ਪੈਣਾ ਸੀ। ਇਹ ਝੂਠ ਬੋਲਦੇ ਆ, ਕੋਈ ਵੀ ਇਤਬਾਰ ਕਰਨ ਨੂੰ ਤਿਆਰ ਨਹੀਂ। ਇਨਕੁਆਇਰੀ ਹੋ ਰਹੀ ਹੈ ਇਸ ਖਬਰ ਜੀ। ਜੀ ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਸੁਨੀਲ ਜਾਖੜ। ਉਹ ਤਾਂ ਸ਼ਾਇਦ ਆਪਣੀ MLA ਦੀ ਸੀਟ ਤਾਂ ਚਲੋ ਹਾਰ ਗਏ ਸੀਗੇ, ਪਰ ਉਹਨਾਂ ਦੇ ਹੱਥ ਪੰਜਾਬ ਦੀ ਸੀਟ ਹਾਰ ਗਿਆ ਸੀ। ਜੀ ਤੇ ਆਪਣੀ ਜਿਹੜੀ ਪੰਜਾਬ ਕਾਂਗਰਸ ਦੀ ਜਿਹੜੀ ਬਾਗਡੋਰ ਉਹਨਾਂ ਦੇ ਹੱਥ ਆ ਗਈ ਆ ਹੁਣ। ਜੀ ਇਹ ਮੈਂਬਰ ਪਾਰਲੀਮੈਂਟ ਦੀ ਵੀ ਸੀਟ ਹਾਰ ਗਿਆ ਸੀ ਜੀ, ਪਰ ਮੈਂਬਰ ਪਾਰਲੀਮੈਂਟ ਦੀ ਜਿਹੜੀ ਸੀਟ ਹਾਰਿਆ ਸੀ ਸ਼ੇਰ ਸਿੰਘ ਘਬਾਇਆ ਤੋਂ ਹਾਰਿਆ ਸੀ, ਫਿਰੋਜ਼ਪੁਰ ਤੋਂ ਖੜਾ ਸੀ ਇਹ। ਪਰ ਇਹ ਉਦੋਂ ਖੜਾ ਸੀ ਰਾਜਕਰਨਵੀਰ ਸਿੰਘ ਜੀ ਜਦੋਂ ਸ਼ੇਰ ਸਿੰਘ ਘਬਾਇਆ ਦੇ ਬਰੋਬਰ ਕੋਈ ਆ ਕੇ ਖੜਦਾ ਨਹੀਂ ਸੀ, ਖੜਨ ਨੂੰ ਕੋਈ ਤਿਆਰ ਨਹੀਂ ਸੀ। ਜਗਮੀਤ ਬਰਾੜ ਸੀ, ਜਗਮੀਤ ਬਰਾੜ ਉਦੋਂ ਉਹਦਾ ਕੋਈ ਵਿਸ਼ਵਾਸ ਯਕੀਨ ਹੈ ਨਹੀਂ ਸੀ, ਕੋਈ ਕਰਦਾ ਨਹੀਂ ਸੀ। ਬਾਕੀ ਉਹਦੀ ਜਿੱਤ ਪ੍ਰਤੀ ਕੋਈ ਆਸਬੰਦ ਨਹੀਂ ਸੀ। ਜੇ ਕੋਈ ਫਾਈਟ ਦੇ ਸਕਦਾ ਸੀ, ਇਹ ਦੇ ਸਕਦਾ ਸੀ, ਤੇ ਇਹਨੇ ਬਿਨਾਂ ਇਸ ਡਰ ਤੋਂ, ਇਸ ਭੈ ਤੋਂ ਕਿ ਮੈਂ ਇਸ ਸਮੇਂ ਮੌਜੂਦਾ ਵਿਧਾਇਕ ਹਾਂ, ਤੇ ਇਹਨੇ ਇਸ ਗੱਲ ਦੀ ਪ੍ਰਵਾਹ ਕੀਤੀ ਬਿਨਾਂ, ਸ਼ਾਇਦ ਉਦੋਂ ਤੋਂ ਮੈਨੂੰ ਲੱਗਦਾ ਪ੍ਰਧਾਨ ਵੀ ਸੀਗਾ ਵਿਰੋਧੀ ਧਿਰ ਦਾ, ਆਗੂ ਵੀ ਸੀ, ਇਹ ਮੈਦਾਨ ਚ ਨਿੱਤਰ ਗਿਆ ਸੀ। ਇਹਨੇ ਚੰਗੀ ਫਾਈਟ ਦਿੱਤੀ ਸੀ। ਉਦੋਂ ਬਹੁਤ ਕੁਛ ਇਹੋ ਜਿਹਾ ਹੋਇਆ ਇਸ ਸੀਟ ਤੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਜਿਹੜੀ ਜਿੱਤ ਸੀ ਉਹ ਜਿੱਤ ਕਈ ਮਾਇਨਿਆਂ ਚ ਸ਼ੱਕੀ ਸੀਗੀ। ਬਾਕੀ ਸ਼ੇਰ ਸਿੰਘ ਘਬਾਇਆ ਦਾ ਉਦੋਂ ਜ਼ੋਰ ਸੀ, ਹਾਰ ਗਿਆ। ਫਿਰ ਵਿਧਾਨ ਸਭਾ ਦੀ ਸੀਟ ਹਾਰ ਗਿਆ। ਵਿਧਾਨ ਸਭਾ ਦੀ ਸੀਟ ਵੀ ਜਿਹੜੀ ਹਾਰੀ ਹੈ ਨੇ, ਉਹ ਇਹਨਾਂ ਨੇ ਰਲ ਕੇ, ਅਕਾਲੀਆਂ ਨੇ, ਭਾਜਪਾ ਵਾਲਿਆਂ, ਸ਼ਿਵ ਲਾਲ ਸ਼ੋਲੀ ਹੈ ਜਿਹੜਾ ਅੰਦਰ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਹਰਾਇਆ। ਉਤਰਾ ਸੁਨੀਲ ਜਾਖੜ ਦਾ ਉੱਥੇ ਹਾਰਨਾ ਜਿਹੜਾ ਉਹ ਬੜਾ ਮੁਸ਼ਕਿਲ ਸੀਗਾ। ਅਸਲ ਦੇ ਵਿੱਚ 10 ਸਾਲ ਇਹਨੂੰ ਕੁਛ ਦਿੱਤਾ ਹੀ ਨਹੀਂ, ਇਹਦਾ ਕੰਮ ਹੀ ਨਹੀਂ ਹੋਣ ਦਿੱਤਾ। ਤਾਂ ਹੀ ਅਬੋਹਰ ਮੁਕਤਸਰ ਤੋਂ ਵੀ ਅੱਗੇ ਪਿਆ ਹੈ ਨਾ, ਇਸੇ ਕਰਕੇ, ਕਿਉਂਕਿ ਉੱਥੇ ਕੁਛ ਹੋਣ ਹੀ ਨਹੀਂ ਦਿੱਤਾ। 10 ਸਾਲ ਇਹਨੂੰ ਚੱਲਣ ਹੀ ਨਹੀਂ ਦਿੱਤਾ। ਪਰ ਕਾਂਗਰਸ ਦੇ ਵਿੱਚ ਜੋ ਉਹਦਾ ਯੋਗਦਾਨ ਰਿਹਾ, ਵਿਰੋਧੀ ਧਿਰ ਚ ਰਹਿੰਦਿਆਂ, ਉਹ ਯੋਗਦਾਨ ਜਿਹੜਾ ਉਹ ਉਹਦੇ ਕੱਦ ਨੂੰ ਬਹੁਤ ਉੱਚਾ ਕਰ ਗਿਆ ਪਾਰਟੀ ਦੇ ਵਿੱਚ। ਦੇਖੋ, ਕੋਈ ਵੀ ਪ੍ਰੈਸ ਕਾਨਫਰੰਸ ਹੁੰਦੀ ਸੀ, ਜਿਸ ਤਰੀਕੇ ਨਾਲ ਜਾਖੜ ਤੱਥ ਲੈ ਕੇ ਆਉਂਦਾ ਸੀ, ਪੁਖਤਾ ਸਬੂਤ ਲੈ ਕੇ ਆਉਂਦਾ ਸੀ, ਬਹੁਤ ਜ਼ਿਆਦਾ ਉਹ ਇਸ ਤਰ੍ਹਾਂ ਲੱਗਦਾ ਸੀਗਾ ਕਿ ਕਾਂਗਰਸ ਜਿਹੜੀ ਹੈ ਉਹ ਵਨ ਮੈਨ ਆਰਮੀ ਹੈ। ਕਿਉਂਕਿ ਉਦੋਂ ਇਹ ਆਪਸ ਦੇ ਵਿੱਚ ਉਲਝੇ ਪਏ ਸਨ। ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਜਗਮੀਤ ਬਰਾੜ, ਬੀਬੀ ਰਜਿੰਦਰ ਕੌਰ ਪੱਠਲ, ਇਹ ਤੇ ਇੱਕ ਦੂਜੇ ਦੀ ਕੰਗ ਖਿਚਾਈ ਚ ਰੁੱਝੇ ਸੀ। ਤੇ ਉਸ ਸਮੇਂ ਜੇ ਕੋਈ ਬੰਦਾ ਆਵਾਜ਼ ਉਠਾਉਂਦਾ ਸੀ, ਇੱਕ ਤੇ ਰਵਨੀਤ ਬਿੱਟੂ ਸੀ, ਇੱਕ ਸੁਨੀਲ ਜਾਖੜ ਸੀ। ਸੋ ਜਾਖੜ ਨੇ ਜਿਸ ਤਰੀਕੇ ਦਾ ਉਦੋਂ ਰੋਲ ਅਦਾ ਕੀਤਾ, ਉਸ ਰੋਲ ਨੇ ਇਹਨੂੰ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਵਧਵਾ ਕਰਿਆ। ਹੁਣ ਦੂਜੀ ਗੱਲ ਜਿਹੜੀ ਇਸ ਸਮੇਂ ਇਹਨੂੰ ਵਾਗਡੋਰ ਸੌਂਪੀ ਗਈ ਆ, ਇਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਫੁੱਲ ਚੱਲੀ ਆ। ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦਾ ਸੁਨੀਲ ਜਾਖੜ ਦੇ ਵਿੱਚ ਕੋਈ ਸ਼ੱਕ ਨਹੀਂ, ਬੜੀ ਦੋਸਤੀ ਹੈ, ਬੜਾ ਯਾਰਾਨਾ ਇਹਨਾਂ ਦੋਨਾਂ ਦਾ। ਸੁਨੀਲ ਜਾਖੜ ਨੂੰ ਜਿਹੜਾ ਪ੍ਰਧਾਨ ਬਣਾਇਆ ਗਿਆ, ਕੈਪਟਨ ਅਮਰਿੰਦਰ ਸਿੰਘ ਦਾ ਖੇਮਾ ਇਹਦੇ ਨਾਲ ਹੋਰ ਮਜ਼ਬੂਤ ਹੋਏਗਾ। ਦੂਜੀ ਗੱਲ ਇਹ ਆ ਕਿ ਦੇਖੋ, ਇਹਨੂੰ ਸੁਨੀਲ ਜਾਖੜ ਨੂੰ ਅੱਗੇ ਲਾਉਣ ਦਾ ਮਤਲਬ ਹੈ ਜਿਹੜਾ ਉਹ ਇੱਕ ਹੋਰ ਵੀ ਹੈ। ਹੋਰ ਕੀ ਹੈ ਕਿ 2007 ਦੀ ਜਿਹੜੀ ਚੋਣ ਸੀਗੀ ਰਾਜਕਰਨਵੀਰ ਸਿੰਘ ਜੀ, ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਉਹ ਕੈਪਟਨ ਅਮਰਿੰਦਰ ਸਿੰਘ ਨੇ ਬਿਲਕੁਲ ਜਿੱਦਾਂ ਅਕਾਲੀ ਲੜਦੇ ਆ, ਬਿਲਕੁਲ ਉਸੇ ਅੰਦਾਜ਼ 'ਚ ਲੜੀ ਸੀ, ਪੰਥਕ ਏਜੰਡੇ ਤੇ। ਇਹਨੇ ਨਾ ਦਲਿਤਾਂ ਨੂੰ ਟਿਕਟ ਦਿੱਤੀ ਸੀਗੀ ਬਹੁਤਿਆਂ ਨੂੰ, ਨਾ ਇਹਨੇ ਹਿੰਦੂਆਂ ਨੂੰ। ਨਤੀਜਾ ਕੀ ਹੋਇਆ ਸੀਗਾ ਕਿ 2007 ਚ ਇਹ ਆਰਾਮ ਨਾਲ ਹਾਰ ਕੇ ਪਾਸੇ ਬਹਿ ਗਏ ਸਨ। ਔਰ ਜਿਹੜਾ ਇਹਨਾਂ ਦਾ ਪੱਕਾ ਵੋਟ ਬੈਂਕ ਸੀਗਾ, ਦਲਿਤ ਵੋਟ ਬੈਂਕ ਔਰ ਹਿੰਦੂ ਵੋਟ ਬੈਂਕ, ਉਹ 2007 ਚ ਅਸਲ ਚ ਖਿਸਕਿਆ ਸੀ। ਔਰ ਖਿਸਕ ਕੇ ਕਿੱਧਰ ਗਿਆ? ਜਿਹੜਾ ਦਲਿਤ ਵੋਟ ਬੈਂਕ ਸੀਗਾ ਉਹ ਅਕਾਲੀਆਂ ਨਾਲ ਜੁੜ ਗਿਆ, ਜਿਹੜਾ ਹਿੰਦੂ ਵੋਟ ਬੈਂਕ ਸੀਗਾ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜ ਗਿਆ। ਨਤੀਜਾ ਇਹ ਹੋਇਆ ਕਿ 2012 ਦੇ ਵਿੱਚ ਭਾਰਤੀ ਜਨਤਾ ਪਾਰਟੀ ਮਜ਼ਬੂਤ ਹੋ ਗਈ। ਅਕਾਲੀ ਦਲ ਨੂੰ ਦਲਿਤਾਂ ਨੇ ਜਿਤਾ ਕੇ ਸੱਤਾ 'ਚ ਫੇਰ ਵਾਪਸ ਭੇਜਤਾ, ਕਿਉਂਕਿ ਆਟਾ ਦਲ ਸਕੀਮ ਨੇ ਉਦੋਂ ਬਹੁਤ ਵੱਡਾ ਰੋਲ ਅਦਾ ਕੀਤਾ ਸੀਗਾ। ਔਰ ਆਟਾ ਦਲ ਸਕੀਮ ਦੇ ਨਾਲ ਦਲਿਤ ਵੋਟ ਜੁੜੀ ਸੀਗੀ। ਸੋ ਉਹ ਜਿਹੜਾ ਇਹਨੇ ਪੰਥਕ ਮਾਡਲ ਅਪਣਾਉਣ ਦੀ ਕੋਸ਼ਿਸ਼ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ, ਉਹ ਪਿੱਟ ਗਿਆ। ਹੁਣ ਇਹਨਾਂ ਨੂੰ ਇਹੋ ਹੀ ਦਿਸਦਾ ਕਿ ਜਿਹੜਾ ਸਾਡਾ ਹੈਰਾਨੀਜਨਕ ਨਤੀਜਾ ਆਇਆ,
ਇਹਦੇ 'ਚ ਹਿੰਦੂ ਵੋਟ ਬੈਂਕ ਦਾ ਬਹੁਤ ਵੱਡਾ ਸਹਿਯੋਗ ਹੈ। ਸੋ ਉਸ ਵੋਟ ਬੈਂਕ ਨੂੰ ਹੋਰ ਮਜ਼ਬੂਤ ਕਰਨ ਲਈ ਔਰ ਪੱਕਿਆਂ ਕਰਨ ਲਈ ਸੁਨੀਲ ਜਾਖੜ ਨੂੰ ਇਹ ਭੂਮਿਕਾ ਦਿੱਤੀ ਗਈ ਹੈ, ਕਿਉਂਕਿ ਸੁਨੀਲ ਜਾਖੜ ਚੌਧਰੀ ਹੈ, ਇਹਦਾ ਪਰਿਵਾਰਕ ਪਿਛੋਕੜ ਹੈ ਜਿਹੜਾ ਜਿੱਦਾਂ ਬਲਰਾਮ ਜਾਖੜ ਹੋਏ, ਇਹਨਾਂ ਦੇ ਪਿਤਾ ਜੀ, ਇਹਦਾ ਭਰਾ ਸੱਜਣ ਕੁਮਾਰ ਜਾਖੜ, ਇਹ ਤੀਜੀ ਪੀੜ੍ਹੀ 'ਚ ਆ ਗਿਆ। ਗਾਂ ਹੁਣ ਤੇ ਇਹਦਾ ਭਤੀਜਾ ਵੀ ਆ ਗਿਆ, ਸੱਜਣ ਕੁਮਾਰ ਦਾ ਮੁੰਡਾ, ਉਹ ਵੀ ਚੇਅਰਮੈਨ ਬਣਾ ਦਿੱਤਾ ਇਹਨਾਂ ਨੇ। ਸੋ ਇਹ ਜਿਹੜੀ ਫੈਮਿਲੀ ਹੈ ਇਹ ਕੁੱਲ ਮਿਲਾ ਕੇ ਰਾਸ਼ਟਰਵਾਦੀ ਫੈਮਿਲੀ ਕਹੀ ਜਾ ਸਕਦੀ ਹੈ, ਔਰ ਅਕਸ ਹੈ ਜਿਹੜਾ ਉਹ ਹਿੰਦੂ ਪੱਖੀ ਅਕਸ ਆ। ਸੋ ਇਸ ਕਰਕੇ ਇਸ ਅਕਸ ਨੂੰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਦੂਜਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਚੱਲ ਗਈ ਔਰ ਉਹਦਾ ਖੇਮਾ ਵੀ ਮਜ਼ਬੂਤ ਹੋਊਗਾ। ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਾਂਗਰਸ ਨੇ, ਜਿਹੜੇ ਮਰਜ਼ੀ ਨਿਸ਼ਾਨੇ ਲਾ ਦਈਏ, ਪਰ ਜਿਹੜੀ ਸੁਨੀਲ ਜਾਖੜ ਦੀ ਕਾਬਲੀਅਤ ਆ, ਬੇਦਾਗ ਸ਼ਖਸੀਅਤ ਹੈ, ਉਹਦੇ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਕੋਈ ਉਹਦੇ ਤੇ ਦਾਗ ਨਹੀਂ ਔਰ ਕੋਈ ਉਹਦੇ ਕਾਬਲੀਅਤ ਤੇ ਉਂਗਲ ਨਹੀਂ ਚੁੱਕ ਸਕਦਾ। ਬਹੁਤ ਹੀ ਕਾਬਲ, ਇਮਾਨਦਾਰ ਤੇ ਬੇਦਾਗ ਨੇਤਾ। ਸੋ ਉਹਨੂੰ ਹੁਣ ਵਧਾਈ ਦੇ ਸਕਦੇ ਹਾਂ, ਪਰ ਆਉਣ ਵਾਲੇ ਦਿਨਾਂ 'ਚ ਉਹਦੇ ਸਾਹਮਣੇ ਚੁਣੌਤੀ ਮੁਸ਼ਕਿਲ ਹੋ ਜਾਏਗੀ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਲਹਿਰ ਥੋੜੀ ਜਿਹੀ ਫਿੱਕੀ ਪਈ, ਉਸ ਸਮੇਂ ਜਦੋਂ ਚੁਣੌਤੀਆਂ ਆਈਆਂ, ਅਸਲੀ ਇਮਤਿਹਾਨ ਹੈ ਜਿਹੜਾ ਫਿਰ ਸੁਨੀਲ ਜਾਖੜ ਦਾ ਉਦੋਂ ਹੋਏਗਾ। ਬਾਕੀ ਗੱਲਾਂ ਉਦੋਂ ਕਰ ਲਾਂਗੇ, ਹਾਲ ਦੀ ਘੜੀ ਉਹਨੂੰ ਵਧਾਈ ਦੇ ਸਕਦੇ ਹਾਂ। ਜੀ ਜੀ ਜੀ। ਅਗਲੀ ਗੱਲ ਕਰੀਏ, ਨਵਜੋਤ ਸਿੱਧੂ ਨੇ 10 ਅਧਿਕਾਰੀ ਕੀਤੇ ਸਸਪੈਂਡ। ਨਵਜੋਤ ਸਿੱਧੂ ਨੇ ਤੇ ਅੱਜ ਕਮਾਲ ਹੀ ਕਰ ਦਿੱਤੀ ਹੈ। ਤੇ ਨਵਜੋਤ ਸਿੱਧੂ ਬਾਰੇ ਕਿਹਾ ਜਾਂਦਾ ਸੀਗਾ ਜੀ ਕਿ ਨਵਜੋਤ ਸਿੱਧੂ ਤੇ ਇੱਥੇ ਤਾੜੀ ਮਾਰਿਆ ਕਰੂਗਾ ਬਹਿ ਕੇ, ਇਹਨੇ ਵੜਨਾ ਨਹੀਂ ਕਰਨਾ, ਇਹਨੇ ਆਇਆ ਨਹੀਂ ਕਰਨਾ ਪੰਜਾਬ ਦੇ ਵਿੱਚ। ਪਰ ਮੈਂ ਕਹਿੰਦਾ ਜਿੰਨਾ ਗਾਹ ਸਿੱਧੂ ਨੇ ਪਾਇਆ ਉਹਨਾਂ ਕਿਸੇ ਮੰਤਰੀ ਨੇ ਵੀ ਨਹੀਂ ਪਾਇਆ। ਇਸ ਤਰ੍ਹਾਂ ਲੱਗਦਾ ਕਿ ਮੰਤਰੀਆਂ ਦੇ ਵਿੱਚੋਂ ਇੱਕ ਸਿੱਧੂ ਹੀ ਆ ਜਿਹੜਾ ਸਾਰੇ ਪੰਜਾਬ 'ਚ ਤੁਰਿਆ ਫਿਰਦਾ। ਇੱਕ ਖਬਰ ਉਹਦੀ ਆ ਜਾਂਦੀ ਹੈ ਅਨੰਦਪੁਰ ਸਾਹਿਬ ਤੋਂ, ਦੂਜੀ ਖਬਰ ਆ ਜਾਂਦੀ ਹੈ ਕਿ ਉਹ ਹੁਣ ਅੰਮ੍ਰਿਤਸਰ ਪਹੁੰਚ ਗਿਆ, ਤੀਜੀ ਖਬਰ ਆ ਜਾਂਦੀ ਹੈ ਕਿ ਉਹ ਬਠਿੰਡੇ ਆ ਗਿਆ। ਪਤਾ ਨਹੀਂ ਲੱਗਦਾ ਨਵਜੋਤ ਸਿੱਧੂ ਕਿੰਨਾ ਕੁ ਪੈੜਾ ਤੈਅ ਕਰ ਜਾਂਦਾ। ਅੱਜ ਇਹਨੇ ਬਠਿੰਡਾ ਨਗਰ ਸੁਧਾਰ ਟਰਸਟ ਦੇ 10 ਅਧਿਕਾਰੀ ਇਕੱਠੇ ਝਟਕਾ ਦਿੱਤੇ ਆ, ਸਸਪੈਂਡ ਕਰ ਦਿੱਤੇ ਆ। 10 ਅਧਿਕਾਰੀਆਂ ਨੂੰ ਇਹਨੇ ਦਾਤਰ ਫੇਰ ਕੇ ਤੇ ਪਰੇ ਲਾ ਕੇ ਮਾਰਿਆ। ਅਸਲ ਦੇ ਵਿੱਚ ਇਹ ਕੁਛ ਪ੍ਰੋਜੈਕਟ ਸਨ ਔਰ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਊਣਤਾਈਆਂ ਸਨ। ਜਿੱਦਾਂ ਇੱਕ ਤੇ ਹੈਗਾ ਸੀਗਾ ਮਨਮੋਹਨ ਕਾਲੀਆ ਇਨਕਲੇਵ, ਗੋਨਿਆਣਾ ਰੋਡ, ਬਠਿੰਡਾ ਦੇ ਫਲੈਟ ਸੀਗੇ ਕੁਛ। ਇਸ ਤੋਂ ਇਲਾਵਾ ਇਹਨਾਂ ਫਲੈਟਾਂ ਦੇ ਵਿੱਚ ਕੁਛ ਇਸ ਤਰ੍ਹਾਂ ਦੇ ਜਿੱਦਾਂ ਡਰਾ ਕੱਢਦੇ ਆ, ਉਹਨਾਂ ਦੇ ਵਿੱਚ ਕੁਛ ਨਾ ਕੁਛ ਸੀਗੇ ਕਪਲੇ। ਇਸ ਤੋਂ ਇਲਾਵਾ ਜਿਹੜੀਆਂ ਕਿਸ਼ਤਾਂ ਲਈਆਂ ਗਈਆਂ ਔਰ ਕਿਸ਼ਤਾਂ ਦੇ ਬਦਲੇ ਜਿਹੜੇ ਟਾਈਮ ਤੇ ਫਲੈਟ ਉਹਨਾਂ ਨੂੰ ਅਲਾਟ ਕਰਨੇ ਸਨ, ਉਹਨਾਂ ਅਲਾਟਮੈਂਟਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਊਣਤਾਈਆਂ ਰਹੀਆਂ। ਸੋ ਇਹਨਾਂ ਦੇ ਚੱਲਦੇ ਆ ਇਹਨੇ ਉਸ ਨਗਰ ਸੁਧਾਰ ਟਰਸਟ ਦੇ ਜਿਹੜੇ 10 ਅਧਿਕਾਰੀ ਸੀਗੇ ਉਹ ਮੁਅੱਤਲ ਕਰ ਦਿੱਤੇ। ਚਾਰਜਸ਼ੀਟ ਨਾਲ ਦੀ ਨਾਲ ਇਹਨਾਂ ਨੇ ਦਾਖਲ ਕਰ ਦਿੱਤੀ ਹੈ। ਮੁਅੱਤਲ ਅਧਿਕਾਰੀਆਂ ਦੇ ਨਾਮ ਆ, ਕੋਈ ਗੁਰਵਿੰਦਰਪਾਲ ਸਿੰਘ ਆ, ਜਸਵੀਰ ਸਿੰਘ ਆ, ਇਹ ਦੋਵੇਂ ਜੇਈ ਆ, ਮੁਖਤਿਆਰ ਸਿੰਘ ਆ, ਗੁਰਰਾਜ ਸਿੰਘ ਆ, ਬਲਜੀਤ ਕੁਮਾਰ ਆ, ਇਹ ਸਾਰੇ ਸਹਾਇਕ ਟਰਸਟ ਇੰਜੀਨੀਅਰ ਆ। ਰਕੇਸ਼ ਗਰਗ ਆ ਜਿਹੜਾ ਉਹ ਟਰਸਟ ਇੰਜੀਨੀਅਰ ਆ, ਤੇ ਕੋਈ ਗੋਰਾ ਲਾਲ ਆ, ਹਰਿੰਦਰ ਸਿੰਘ ਚਾਹਲ, ਕੁਲਵੰਤ ਸਿੰਘ ਬਰਾੜ ਤੇ ਜਵਾਹਰ ਲਾਲ, ਇਹ ਸਾਰੇ ਕਾਰਜ ਸਾਧਕ ਅਫਸਰ ਆ। ਇਹਨੇ ਇੱਕੋ ਝਟਕੇ 'ਚ ਉਹ ਪਰੇ ਮਾਰੇ ਆ, ਕਿਉਂਕਿ ਇਹਨਾਂ ਦੀਆਂ ਸ਼ਿਕਾਇਤਾਂ ਮਿਲੀਆਂ ਸੀ ਕਿ ਕੁਛ ਫਲੈਟਾਂ ਦੀ ਉਸਾਰੀ ਦੇ ਵਿੱਚ ਵੀ ਕਮੀ ਹੈ, ਕੁਛ ਇਹਨਾਂ ਨੇ ਜੋ ਦੇਣੇ ਸਨ ਤੈਅ ਸਮੇਂ ਤੇ ਦੇਣੇ ਸੀਗੇ ਉਹਦੇ ਵਿੱਚ ਵੀ ਹੇਰ ਫੇਰ ਕਰਦੇ ਸੀ। ਉਹ ਸਾਰੀਆਂ ਚੀਜ਼ਾਂ ਨੂੰ ਕੁੱਲ ਮਿਲਾ ਕੇ ਨਵਜੋਤ ਸਿੱਧੂ ਨੇ ਇਸ ਤਰ੍ਹਾਂ ਲਿਆ ਕਿ ਇਹਨਾਂ ਦੇ ਵਿੱਚ ਬਹੁਤ ਸਾਰਾ ਵਲਫੇਅਰ ਆ, ਬਹੁਤ ਸਾਰੀ ਕਾਣ ਆ। ਸੋ ਉਹਨੇ ਇੱਕੋ ਝਟਕੇ 'ਚ ਇਹ 10 ਸਸਪੈਂਡ ਕਰ ਦਿੱਤੇ ਆ। ਇਹ ਮੇਰੇ ਖਿਆਲ ਦੇ ਨਾਲ ਤੀਜੀ ਝੱਟ ਆ ਨਵਜੋਤ ਸਿੱਧੂ ਦੀ, ਕਿਉਂਕਿ 35 ਸੱਟੇ ਇੱਕ ਨੇ SDO ਮੁਅੱਤਲ ਕੀਤਾ ਸੀਗਾ ਜਦੋਂ ਚੰਡੀਗੜ੍ਹ ਦੇ ਲਾਗਲੇ ਪਿੰਡ ਨਾਇਆ ਗਰਾਉਂ 'ਚ ਗਿਆ ਸੀ। ਉਸ ਤੋਂ ਬਾਅਦ 2 ਇਹਨੇ ਹੋਰ ਕੀਤੇ ਸੀ। ਆ ਤੀਜੇ ਝੱਟ ਦੇ ਵਿੱਚ ਇਹਨੇ 10 ਕਰ ਦਿੱਤੇ। ਕੁੱਲ ਮਿਲਾ ਕੇ 13 ਹੋ ਗਏ ਆ। 13 ਹੀ 13 ਹੁਣ ਤਾਂ ਗਾਂ ਪਤਾ ਨਹੀਂ ਕਿੱਥੋਂ ਤੱਕ ਇਹ ਗਿਣਤੀ ਜਾਏਗੀ। ਉਂਝ ਜਿਹੜਾ ਨਵਜੋਤ ਸਿੱਧੂ ਕ੍ਰਿਕਟ ਖੇਡਦਾ ਹੁੰਦਾ ਸੀ ਉਹਦੇ ਚੌਕੇ ਛਿੱਕੇ ਤਾਂ ਸਾਰਿਆਂ ਨੇ ਵੇਖੇ ਆ, ਪਰ ਅੱਜ ਜਿਹੜਾ ਆਹ ਦਹਿਲਾ ਮਾਰਿਆ ਲੋਕਾਂ ਨੇ, ਇਹ ਦਹਿਲਾ ਵੇਖ ਕੇ ਇੱਕ ਵਾਰੀ ਸੁੱਖ ਦਾ ਸਾਹ ਲਿਆ ਕਿ ਚਲੋ ਸ਼ਹਿਰਾਂ ਦਾ ਹੀ ਸਹੀ, ਨਵਜੋਤ ਸਿੱਧੂ ਕਿਸੇ ਇਲਾਕੇ ਦਾ ਤੇ ਸਵਾਰਦਾ ਪਿਆ। ਪਰ ਜਿਹੜਾ ਇਹਨੇ ਆਹ ਦਹਿਲਾ ਮਾਰਿਆ, ਇਸ ਦਹਿਲੇ ਦੀ ਚੰਡ ਨਾਲ ਉਂਝ ਕਈ ਹੋਰ ਵੀ ਆ ਜਿਹੜੇ ਕਾਲੇ ਭੇਡਾਂ ਆਖਣ ਦੇ ਰੂਪ ਦੇ ਵਿੱਚ ਫਿਰਦੇ, ਇਹ ਦਹਿਲ ਜਾਣਗੇ। ਜੀ ਜੀ ਜੀ। ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਬਠਿੰਡਾ ਜੇਲ੍ਹ ਦਾ ਹੈੱਡ ਵਾਰਡਨ ਕੈਦੀ ਨੂੰ ਨਸ਼ਾ ਦੇਣ ਦਾ ਦਬੋਚਿਆ ਗਿਆ। ਲੀਏ ਗੱਡੀ ਚੱਲੇ ਕੁਲੀਏ ਚੱਲਣ ਕਪੂਤ, ਉਹ ਹਾਲ ਹੈ ਇਹਨਾਂ ਦਾ। ਦੇਖੋ, ਨਸ਼ੇ ਦੇ ਖਿਲਾਫ ਤੇ ਸਰਕਾਰ ਲੜਦੀ ਪਈ ਹੈ ਤੇ ਇਹਨਾਂ ਦੇ ਆਪਦੇ ਮੁਲਾਜ਼ਮ ਔਰ ਖਾਸ ਤੌਰ ਤੇ ਜੇਲ੍ਹ ਦੇ ਮੁਲਾਜ਼ਮ ਇਹੋ ਜਿਹੀਆਂ ਕਰਤੂਤਾਂ ਕਰਦੇ ਫੜੇ ਜਾਂਦੇ ਆ। ਥੋੜੇ ਦਿਨ ਪਹਿਲਾਂ ਦੀ ਗੱਲ ਆ, ਕਪੂਰਥਲੇ ਜ਼ਿਲ੍ਹੇ ਦੀ ਜੇਲ੍ਹ ਦੇ ਵਿੱਚ
ਇਸੇ ਤਰ੍ਹਾਂ ਦੀ ਇੱਕ ਸਪਲਾਈ ਕਰਦਾ ਉੱਥੋਂ ਪੈਸਕੋ ਦਾ ਕਰਮਚਾਰੀ ਫੜਿਆ ਗਿਆ ਸੀ। ਇੱਕ ਬੀਬੀ ਸੀਗੀ ਜਿਹਦਾ ਪਤੀ ਅੰਦਰ ਸੀ, ਔਰ ਇੱਕ ਨਸ਼ਾ ਛਡਾਊ ਕੇਂਦਰ ਵਾਲਾ ਸੀਗਾ, ਉਹ ਸਪਲਾਇਰ ਸੀਗਾ, ਉਹਦੇ ਕੋਲੋਂ ਗੋਲੀ ਗੱਪਾ ਲਿਆਉਂਦੇ ਸੀ। ਅੱਗੇ ਜਾ ਕੇ ਉਸ ਕਰਮਚਾਰੀ ਦੇ ਵਿੱਚ ਮਿਲੀ ਭੁਗਤ ਦੇ ਨਾਲ ਉਹ ਸਾਰਾ ਗੋਲੀ ਗੱਪਾ ਅੰਦਰ ਚਲੇ ਜਾਂਦਾ ਸੀਗਾ। ਫੜੇ ਗਏ, ਸਾਰਾ ਰੈਕਟ ਹੈ ਜਿਹੜਾ ਉਹ ਸਾਹਮਣੇ ਆ ਗਿਆ। ਨਸ਼ਾ ਛਡਾਊ ਕੇਂਦਰ ਵਾਲਾ ਵੀ ਫੜਿਆ ਗਿਆ, ਉਹ ਬੀਬੀ ਵੀ ਫੜੀ ਗਈ, ਨਾਲ ਉਹ ਜੇਲ੍ਹ ਦਾ ਕਰਮਚਾਰੀ ਵੀ ਫੜਿਆ ਗਿਆ। ਬੜੀ ਥੂ ਹੋਈ ਕਿ ਤੁਸੀਂ ਤੇ ਨਸ਼ੇ ਦੇ ਖਿਲਾਫ ਜੰਗ ਲੜਦੇ ਪਏ ਹੋ, ਤੁਹਾਡੇ ਆਪਣੇ ਬੰਦੇ ਹੀ ਇਸ ਜੰਗ ਨੂੰ ਖੁਰਾ ਲਾਉਣ ਡਏ ਆ। ਹਾਲੇ ਉਹ 3-4-5 ਦਿਨ ਪਹਿਲਾਂ ਦੀ ਗੱਲ ਹੋਏਗੀ, 3-4-5 ਦਿਨ ਨਹੀਂ ਬੀਤੇ ਤੇ ਇੱਕ ਆਹ ਖਬਰ ਆ ਗਈ ਕਿ ਬਠਿੰਡੇ ਦੇ ਵਿੱਚ ਹੈਡ ਵਾਰਡਨ ਜਿਹੜਾ ਕਿ ਚੱਕਰ ਹੌਲਦਾਰ ਜਿਹੜਾ ਹੁੰਦਾ, ਜਿੱਦਾਂ ਇਸ ਟਾਈਪ ਦੇ ਰੈਂਕ ਦੇ ਜਿਹੜੇ ਬੰਦੇ ਹੁੰਦੇ ਨੇ ਉਹਨੂੰ ਹੈਡ ਵਾਰਡਨ ਕਹਿ ਦਿੰਦੇ ਆ। ਹੈਡ ਵਾਰਡਨ ਸੀਗਾ ਜਿਹੜਾ, ਉਹ ਲਗਭਗ 500 ਦੇ ਕਰੀਬ ਨਸ਼ੀਲੀਆਂ ਗੋਲੀਆਂ ਲਿਜਾਂਦਾ ਫੜਿਆ ਗਿਆ। ਉਹਦੇ ਤੇ ਸ਼ੱਕ ਸੀ, ਵੈਸੇ ਦੱਸਦੇ ਇਹ ਆ ਕਿ ਉਹ ਆਪ ਵੀ ਇਹੋ ਜਿਹਾ ਸਾਊ ਪੁੱਤ ਸੀਗਾ, ਆਪ ਵੀ ਫੱਕੇ ਫੁੱਕੇ ਮਾਰ ਲੈਂਦਾ ਸੀ ਬਾਬਾ। ਇਸ ਕਰਕੇ ਉਹ ਜਿਹੜਾ ਕੁਛ ਆਪ ਅੰਦਰ ਘੱਟਦਾ ਸੀ, ਉਹਦਾ ਮੁੱਲ ਬਚਾਉਣ ਲਈ ਉਹਨੇ ਆਪਣੀ ਜ਼ਮੀਰ ਦਾ ਮੁੱਲ ਵਟਿਆ ਹੋਇਆ ਸੀ। ਕੈਦੀਆਂ ਨੂੰ ਕਹਿ ਦਿੰਦਾ ਸੀ ਕਿ ਲਿਆ ਦੱਸੋ ਕਿੰਨਾ ਕੁ ਮਾਲ ਚਾਹੀਦਾ, ਮੈਂ ਲਿਆ ਦੇਣਾ, ਵਿੱਚੋਂ ਮੇਰਾ ਵੀ ਮਾਲ ਪਤਾ ਚੱਲ ਜਾਊ, ਤੁਹਾਡਾ ਵੀ ਡੰਗ ਸੱਜੂ। ਸੋ ਇਸ ਤਰੀਕੇ ਦੇ ਨਾਲ ਉਹ ਸਪਲਾਈ ਕਰਦਾ ਸੀਗਾ। ਅੱਜ ਉਹਦੀ ਤਲਾਸ਼ੀ ਲਈ ਤੇ ਉਹ ਸਾਰਾ ਕੁਛ ਫੜਿਆ ਗਿਆ। ਵੈਸੇ ਕੈਪਟਨ ਅਮਰਿੰਦਰ ਸਿੰਘ ਕੁਛ ਦਿਨ ਪਹਿਲਾਂ ਸਿੱਖਿਆ ਵਿਭਾਗ ਤੋਂ ਮੁੱਖ ਅਧਿਆਪਕਾਂ ਨੂੰ ਇਹ ਇੱਕ ਪੱਤਰ ਜਾਰੀ ਕਰਵਾ ਕੇ ਬੈਠਾ ਸੀਗਾ ਕਿ ਜੀ ਦੱਸੋ ਤੁਹਾਡੇ ਮਹਿਕਮੇ ਦੇ ਵਿੱਚ ਕਿਹੜਾ ਬੰਦਾ ਜਿਹੜਾ NDPS ਐਕਟ ਦੇ ਅਧੀਨ ਮੁਕੱਦਮਾ ਭੁਗਤਦਾ ਪਿਆ, ਜਾਂ ਜਿਹਨੂੰ ਸਜ਼ਾ ਹੋਈ ਆ, ਜਾਂ ਜਿਹੜਾ ਬੰਦਾ ਖਾਂਦਾ ਪੀਂਦਾ। ਇਹ ਮੁੱਖ ਅਧਿਆਪਕਾਂ ਤੋਂ ਪੁੱਛਿਆ ਜਾ ਰਿਹਾ ਸਿੱਖਿਆ ਵਿਭਾਗ ਦੇ ਜ਼ਰੀਏ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਹੋ ਜਿਹੇ ਵਿਭਾਗ ਜਿਹੜੇ ਕਿ ਬੜੇ ਸੈਂਸਿਟਿਵ ਵਿਭਾਗ ਨੇ, ਜਿਹੜੇ ਸੁਰੱਖਿਆ ਨਾਲ ਜੁੜੇ ਵਿਭਾਗ ਨੇ, ਖਾਸ ਤੌਰ ਤੇ ਪੁਲਿਸ ਤੇ ਜੇਲ੍ਹ ਮਹਿਕਮਾ, ਇਹਨਾਂ ਦੇ ਵਿੱਚ ਵੀ ਇਹ ਪਤਾ ਲਾਉਣਾ ਚਾਹੀਦਾ ਕਿ ਕਿਹੜੇ ਬੰਦੇ ਨਸ਼ਾ ਕਰਦੇ ਆ, ਕਿਹੜੇ ਬੰਦੇ ਨਸ਼ਾ ਕਰਨ ਵਾਲਿਆਂ ਦਾ ਦਮ ਭਰਦੇ ਆ। ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹਨਾਂ ਦੀ ਜੇਲ੍ਹ ਦੇ ਵਿੱਚੋਂ ਡਿਊਟੀ ਕੱਟ ਕੇ ਬਾਹਰ ਲਾ ਦਿੱਤੀ ਜਾਵੇ, ਤਾਂ ਕਿ ਕੈਦੀਆਂ ਦੇ ਨਾਲ ਉਹਨਾਂ ਦਾ ਕਿਸੇ ਪ੍ਰਕਾਰ ਦਾ ਤਾਲਮੇਲ ਨਾ ਹੋਵੇ। ਜੇ ਇਹੋ ਜਿਹੇ ਬੰਦੇ ਅੰਦਰ ਜਾਣਗੇ, ਅੰਦਰ ਇਹਨਾਂ ਨੇ ਕਿਸੇ ਨਾ ਕਿਸੇ ਨਾਲ ਗਾਟੀ ਪਾ ਲੈਣੀ ਆ, ਕਿਉਂਕਿ ਇਹਨਾਂ ਦਾ ਲੱਸੀ ਪਾਣੀ ਚੱਲਦਾ। ਫਿਰ ਇਸ ਤਰ੍ਹਾਂ ਦੇ ਰੈਕਟ ਨੂੰ ਤੋੜਨਾ ਬਹੁਤ ਔਖਾ ਹੁੰਦਾ। ਇਹ ਤੇ ਹਾਲੇ 1-2 ਹੀ ਫੜੇ ਗਏ ਆ, ਇਹ ਬਹੁਤ ਸਾਰੇ ਆ। ਕਈ ਜੇਲ੍ਹਾਂ ਦੇ ਵਿੱਚ ਤੇ ਨਾ ਹੀ ਰੱਖਿਆ ਹੁੰਦਾ ਫਲਾਣਾ ਮਾਲ ਗੱਡੀ, ਮਤਲਬ ਕਿ ਮਾਲ ਲਿਆਉਣ ਵਾਲੀ ਪੱਕੀ ਗੱਡੀ ਹੁੰਦੀ ਹੈ, ਤੇ ਉਹ ਐਸੀ ਮਾਲ ਗੱਡੀ ਹੁੰਦੀ ਹੈ ਕਿ ਐਡੀ ਫੁਰਤੀ ਨਾਲ ਆਉਂਦੇ ਆ ਕਿ ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਆ ਕੇ ਬੰਦੇ ਦੇ ਖੱਡੇ ਤੇ, ਕੈਦੀ ਦੇ ਖੱਡੇ ਤੇ ਆ ਕੇ ਮਾਲ ਸਿੱਟ ਜਾਂਦੇ ਆ। ਸੋ ਇਹ ਜਿਹੜੀਆਂ ਮਾਲ ਗੱਡੀਆਂ, ਇਹਨਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਆ, ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਕਿਸੇ ਵੀ ਮੁਹਿੰਮ ਦਾ ਇਹੋ ਜਿਹੀਆਂ ਮਾਲ ਗੱਡੀਆਂ ਕਰਦੀਆਂ, ਜਿਹੜੀਆਂ ਮਾਲ ਗੱਡੀਆਂ ਝੰਡੀ ਵਿਭਾਗ ਤੋਂ ਹੀ ਲੈਂਦੀਆਂ ਨੇ ਪਰ ਡੰਡੀ ਕਿਸੇ ਹੋਰ ਪੈਂਦੇ ਆ। ਜੀ। ਅਤੇ ਅਗਲੀ ਆਪਾਂ ਮਿੰਟੂ ਜੀ ਗੱਲਬਾਤ ਜੇ ਕਰੀਏ ਵੀ ਸੁਖਬੀਰ ਬਾਦਲ ਧਰਨੇ ਤੇ ਬੈਠਾ ਆ, ਕਹਿੰਦਾ ਪੰਜਾਬ ਦੇ ਵਿੱਚ ਵੱਧ ਅਮਨੀ ਵਾਲੇ ਹਾਲਾਤ ਨੇ। ਇਹ ਉਹੀ ਸੁਖਬੀਰ ਬਾਦਲ ਆ ਜਿਹੜਾ ਕਹਿੰਦਾ ਸੀ ਵੀ ਜਿਹੜੇ ਘਰੇ ਵਿਹਲੇ ਆ, ਜਿਨ੍ਹਾਂ ਦੀ ਕੋਈ ਨਹੀਂ ਸੁਣਦਾ, ਉਹ ਧਰਨਿਆਂ ਤੇ ਆਉਂਦੇ ਆ। ਤੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਕੋਈ ਪੁੱਛ ਲੈ ਕੇ ਪੁੱਛ ਪ੍ਰਤੀਤ ਘਰੋਂ ਕੱਢ ਗਈ ਆ, ਹੁਣ ਇੱਥੇ ਆ ਕੇ ਧਰਨੇ ਤੇ ਬਹਿ ਗਏ ਆ। ਇਹ ਮਜਬੂਰੀਆਂ ਕਰਾਉਂਦੀਆਂ। ਕਹਿੰਦੇ ਆ ਨਾ ਕਿ ਮਾੜਾ ਸਮਾਂ ਹੋਵੇ ਤੇ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ। ਤੇ ਅੱਜ ਸੱਚੀ ਇੱਕ ਖਬਰ ਵੀ ਆ ਗਈ ਪੱਟੀ ਦੇ ਵਿੱਚ, ਦੱਸਦੇ ਜੱਜ ਦੇ ਘਰ ਚੋਰੀ ਹੋ ਗਈ, ਹੁਣ ਉਹਨੂੰ ਚੋਰੀ ਦਾ ਕੇਸ ਲੜਨਾ ਪੈਣਾ, ਵਕੀਲ ਕਰਨਾ ਪੈਣਾ। ਇਹ ਸਭੋ ਸੱਚ ਹੋ ਜਾਂਦਾ ਕਈ ਵਾਰੀ। ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਇਸ ਤਰ੍ਹਾਂ ਹੀ ਆ। ਵਾਕਿਆ ਤੁਹਾਡੀ ਗੱਲ ਸਹੀ ਹੈ, ਜਦੋਂ ਬੇਅਦਬੀਆਂ ਹੋਈਆਂ ਸੀ ਤੇ ਇਹਨੇ ਬਿਆਨ ਦਿੱਤਾ ਸੀਗਾ ਕਿ ਜਿਹਨਾਂ ਨੂੰ ਘਰੇ ਕੋਈ ਪੁੱਛਦਾ ਨਹੀਂ, ਕੱਡੇ ਵੱਡੇ ਪਾ ਕੇ ਧਰਨੇ ਤੇ ਬਹਿ ਜਾਂਦੇ ਆ ਜੀ। ਉਹ ਜੀ ਕੱਡੇ ਵੱਡੇ ਸਨ। ਤੇ ਅੱਜ ਤੁਸੀਂ ਕਿਉਂ ਬੈਠੇ ਹੋ? ਤੁਸੀਂ ਤੇ ਘਰ ਬਹੁਤ ਸਜੇ ਧਜੇ ਹੋ, ਤੁਸੀਂ ਤੇ ਕੱਡੇ ਵੱਡੇ ਨਹੀਂ, ਤੁਸੀਂ ਕਾਹਤੋਂ ਧਰਨਾ ਲਾਉਣਾ? ਧਰਨੇ ਮਜਬੂਰੀਆਂ 'ਚ ਲੱਗਦੇ, ਧਰਨੇ ਸ਼ੌਕ ਨੂੰ ਨਹੀਂ ਲੱਗਦੇ। ਇਹ ਗੱਲ ਅੱਜ ਭਲੀ ਭਾਂਤ ਸੁਖਬੀਰ ਸਿੰਘ ਬਾਦਲ ਨੂੰ ਚਾਨਣ ਕਰਦੀ ਹੋਏਗੀ। ਸੁਖਬੀਰ ਸਿੰਘ ਬਾਦਲ ਜਿੱਥੇ ਬੈਠਾ ਸੀ ਧਰਨੇ ਤੇ, ਉੱਥੇ ਇਹਨਾਂ ਦੇ ਬਹਿਣ ਦਾ ਹੱਕ ਵੀ ਆ, ਕਿਉਂਕਿ ਫਿਰੋਜ਼ਪੁਰ ਦੇ ਵਿੱਚ ਰੁਕਨ ਸ਼ਾਹ ਪਿੰਡ ਦੇ ਅੰਦਰ ਪਿਓ ਪੁੱਤ ਨੂੰ ਮਾਰ ਦਿੱਤਾ ਗਿਆ। ਸਾਰੀ ਖਬਰ ਦਾ ਤੁਹਾਨੂੰ ਪਤਾ ਜੀ। ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਸੰਸਕਾਰ ਨਹੀਂ ਕਰਦੇ ਪਏ। ਉੱਥੋਂ ਦੇ ਜਿਹੜੇ ਲੀਡਰਸ਼ਿਪ ਹੈ ਉਹਨਾਂ ਦੀ, ਅਕਾਲੀਆਂ ਦੀ ਜਾਂ ਉਹਨਾਂ ਦੇ ਪਰਿਵਾਰ ਵਾਲੇ, ਉਹ ਕਹਿੰਦੇ ਆ ਕਿ ਸਾਰੇ ਬੰਦੇ ਫੜੇ ਜਾਣ। ਹਾਲਾਂਕਿ ਬੰਦਾ ਜਿਹੜਾ ਮੁੱਖ ਦੋਸ਼ੀ ਹੈ ਉਹਨੂੰ ਫੜ ਲਿਆ ਗਿਆ ਸੀ ਕੱਲ ਹੀ, ਪਰ ਇਹ ਨਹੀਂ ਮੰਨੇ। ਇਹ ਇਸ ਗੱਲ ਤੇ ਅੜੇ ਆ ਕਿ ਜੇ ਸਾਰੇ ਬੰਦੇ ਗ੍ਰਿਫਤਾਰ ਕੀਤੇ ਜਾਣ। ਹੋਰ ਵੀ ਕੁਛ ਅਜੀਬੋ-ਗਰੀਬ ਦੀਆਂ ਮੰਗਾਂ ਰੱਖੀ ਬੈਠੇ ਆ, ਇਹ ਨਹੀਂ ਜੀ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੋ। ਸੋ ਇੱਕਦਮ ਤੇ ਸਾਰੀਆਂ ਮੰਗਾਂ ਮੰਨੀਆਂ ਨਹੀਂ ਜਾਣੀਆਂ।
ਪਰ ਕੱਲ ਦਾ ਪ੍ਰੋਗਰਾਮ ਸੀਗਾ ਇਹਦਾ ਸੁਖਬੀਰ ਸਿੰਘ ਬਾਦਲ ਦਾ ਜਾਣ ਦਾ, ਵਾਰ-ਵਾਰ ਉੱਥੇ ਅਨਾਉਂਸਮੈਂਟ ਕੀਤੀ ਗਈ ਕਿ ਜੀ ਸੁਖਬੀਰ ਸਿੰਘ ਬਾਦਲ ਪਹੁੰਚਣ ਵਾਲਾ। ਫਿਰ ਕਿਹਾ ਗਿਆ ਜੀ ਬਿਕਰਮਜੀਤ ਮਜੀਠੀਆ ਵੀ ਆ ਰਿਹਾ। ਲੋਕ ਡੀਕਦੇ ਰਹੇ ਵੀ ਚਲੋ ਨੇਤਾ ਆਉਣੇ ਆ, ਵੱਡੇ ਬੈਠੇ ਆ, ਪਰ ਬਾਅਦ ਦੇ ਵਿੱਚ ਇਹ ਆਏ ਨਹੀਂ, ਉੱਥੇ ਪਹੁੰਚੇ ਨਹੀਂ। ਲੋਕ ਉੱਠ ਕੇ ਘਰਾਂ ਨੂੰ ਚਲੇ ਗਏ। ਫਿਰ ਅੱਜ ਇਹਨਾਂ ਨੇ ਸੂਬਾ ਪੱਧਰੀ ਧਰਨੇ ਦਾ ਐਲਾਨ ਕੀਤਾ ਸੀ, ਉੱਥੇ ਗਏ ਆ। ਫਿਰ ਉੱਥੇ ਸਪੀਚ ਵੀ ਕੀਤੀ ਹੈ। ਵੈਸੇ ਨਾ 15 ਕੁ ਮਿੰਟ ਹੀ ਉੱਥੇ ਬੈਠਾ ਸੁਖਬੀਰ ਬਾਦਲ, ਤੇ 15 ਮਿੰਟਾਂ 'ਚ ਹੀ ਮੁੜਕੀ ਹੋ ਗਿਆ ਸੀ। ਉਹ ਜਿਵੇਂ ਗਾਣਾ ਨਹੀਂ ਗਾਉਂਦੇ ਹੁੰਦੇ ਸੀ ਪੁਰਾਣੇ ਸਮੇਂ 'ਚ, ਰੰਗ ਚੋ ਕੇ ਪਰਾਤ ਵਿੱਚ ਪੈ ਗਿਆ ਮੈਂ, ਧੁੱਪ 'ਚ ਪਕਾਈਆਂ ਰੋਟੀਆਂ। ਜੀ 15 ਮਿੰਟਾਂ 'ਚ ਹੀ ਰੰਗ ਚੋ ਕੇ ਪਰਾਤ 'ਚ ਪੈ ਗਿਆ। ਪਰ ਫਿਰ ਸਪੀਚ ਕੀਤੀ, ਸਪੀਚ ਦੇ ਵਿੱਚ ਸੇਮ ਉਹੀ ਵਰਡਿੰਗ ਬੋਲੀ ਜਿਹੜੀ 10 ਸਾਲ ਕਾਂਗਰਸੀ ਬੋਲਦੇ ਰਹੇ ਕਿ ਪੰਜਾਬ ਦੇ ਵਿੱਚ ਜੀ ਬਦਅਮਨੀ ਦਾ ਮਾਹੌਲ ਆ, ਬਦਅਮਨੀ ਦਾ ਮਾਹੌਲ ਆ। ਤੇ ਬਦਅਮਨੀ ਤੇ ਨਵੀਂ ਨਹੀਂ ਆਈ। ਲੋਕੀ ਕਹਿੰਦੇ ਕੋਈ ਨਵੀਂ ਨਹੀਂ ਆਈ ਦੀ ਬਦਅਮਨੀ, ਜਿਹੜੀ ਆਈ ਆ ਉਹ ਪੁਰਾਣੀ ਚੱਲਦੀ ਆਈ ਨੂੰ ਅੱਗੇ ਤੋਰਿਆ ਕੈਪਟਨ ਸਾਹਿਬ ਦੀ ਸਰਕਾਰ ਨੇ। ਸਾਡੇ ਲਈ ਬਦਅਮਨੀ ਕੋਈ ਨਵੀਂ ਨਹੀਂ ਆਈ, ਪਰ ਜਿਨ੍ਹਾਂ ਤੇ ਪਈ ਆ, ਜਿਨ੍ਹਾਂ ਦੇ ਬੰਦੇ ਮਰ ਰਹੇ ਆ, ਉਹਨਾਂ ਲਈ ਇਹ ਨਵੀਂ ਆ, ਨਵੀਂ ਕਿਸਮ ਦੀ ਆ। ਸੋ ਸੁਖਬੀਰ ਸਿੰਘ ਬਾਦਲ ਉੱਥੇ ਬੋਲਿਆ ਤਾਂ ਠੀਕ ਹੈ। ਇੱਕ ਚੀਜ਼ ਜਿਹੜੀ ਹੈ ਮੈਂ ਕਹਾਂਗਾ ਸੁਖਬੀਰ ਸਿੰਘ ਬਾਦਲ ਦੀ ਪੋਜ਼ਿਟਿਵ ਆ, ਰਾਜ ਕਰਨਵੀਰ ਸਿੰਘ ਜੀ ਉਹ ਘਰੇ ਨਹੀਂ ਬੈਠਾ। ਜੇ ਪੱਟੀ ਦੇ ਵਿੱਚ ਅਟਾਰੀ ਦੇ ਵਿੱਚ ਸਰਪੰਚ ਮਰਿਆ ਤੇ ਉਹਦੇ 70 ਤੇ ਜਾ ਕੇ ਜਿਸ ਤਰੀਕੇ ਦੀ ਇਹਨੇ ਤਕਰੀਰ ਕੀਤੀ, ਰਾਤੋਂ ਰਾਤ ਬੰਦਾ ਫੜਨਾ ਪਿਆ। ਪਤਾ ਨਹੀਂ ਉਹ ਆਪ ਹੀ ਆ ਗਿਆ ਜਾਂ ਪੁਲਿਸ ਨੂੰ ਪਤਾ ਸੀ ਕਿੱਥੇ ਬੈਠਾ, ਫੜ ਲਿਆਂਦਾ, ਪਰ ਦਬਾਅ ਪਿਆ। ਇੱਥੇ ਵੀ ਦਬਾਅ ਕੰਮ ਕਰਦਾ ਪਿਆ ਕਿ ਜਿਸ ਦਿਨ ਸੁਖਬੀਰ ਸਿੰਘ ਬਾਦਲ ਦੀ ਆਮਦ ਦਾ ਐਲਾਨ ਹੋਇਆ, ਨਾਲ ਦੀ ਨਾਲ ਜਿਹੜਾ ਮੁੱਖ ਮੁਲਜ਼ਮ ਸੀ ਲੱਖਾ ਬਰਾੜ, ਉਹ ਫੜ ਲਿਆ ਗਿਆ ਜਾਂ ਪਤਾ ਨਹੀਂ ਆਪ ਪੇਸ਼ ਹੋ ਗਿਆ, ਕੀ ਕਹਾਣੀ ਆ, ਪਰ ਉਹ ਮੁੱਖ ਮੁਲਜ਼ਮ ਜਿਹੜਾ ਸੀਗਾ ਉਹ ਹਿਰਾਸਤ ਦੇ ਵਿੱਚ ਆ ਗਿਆ। ਸੋ ਸੁਖਬੀਰ ਸਿੰਘ ਬਾਦਲ ਇਹਨਾਂ ਤੇ ਜ਼ਰੂਰ ਕਰਦਾ ਪਿਆ ਕਿ ਜਿੱਥੇ ਕਿਤੇ ਵੀ ਇਹਨਾਂ ਦੇ ਪਾਰਟੀ ਦੇ ਵਰਕਰ ਇਸ ਤਰ੍ਹਾਂ ਗੋਲੀਬਾਰੀ ਦਾ ਜਾਂ ਧੱਕੇਸ਼ਾਹੀ ਦਾ ਸ਼ਿਕਾਰ ਹੁੰਦੇ, ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਦਾ। ਇਸ ਚੀਜ਼ ਤੋਂ ਦੂਜੇ ਖਾਸ ਤੌਰ ਤੇ ਵਿਰੋਧੀ ਧਿਰ ਦੇ ਵਿੱਚ ਬੈਠੀ ਆਮ ਆਦਮੀ ਪਾਰਟੀ ਸਬਕ ਲੈ ਸਕਦੀ ਆ ਕਿ ਸੁਖਬੀਰ ਸਿੰਘ ਬਾਦਲ ਜਿਹਨੂੰ ਧਰਨੇ 'ਚ ਬੈਠੇ ਨੂੰ ਮਜ਼ਾਕ ਵੀ ਬਹੁਤ ਸਾਰੇ ਹੋ ਰਹੇ ਆ, ਉਹ ਵੀ ਲੋਕਾਂ ਦੇ ਵਿੱਚ ਵਿਚਰਦਾ ਪਿਆ, ਆਪਣੇ ਵਰਕਰਾਂ ਦੇ ਹੌਸਲੇ ਤਗੜੇ ਕਰਦਾ ਪਿਆ ਕਿ ਤੁਹਾਨੂੰ ਹੌਸਲੇ ਸੁੱਟਣ ਦੀ ਜ਼ਰੂਰਤ ਨਹੀਂ, ਹੌਸਲੇ ਜਤਾਉਣ ਦੀ ਜ਼ਰੂਰਤ ਆ। ਉਂਝ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਧਰਨੇ ਤੇ ਬਹਿਣਾ, ਉਹ ਇਹ ਦੱਸਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੁਖਬੀਰ ਸਿੰਘ ਬਾਦਲ, ਕਿਉਂਕਿ ਹੁਣ ਉਹਨਾਂ ਦੇ ਪਿਤਾ ਮੋਰਚਿਆਂ ਦੀ ਰਾਜਨੀਤੀ ਨਹੀਂ ਕਰ ਸਕਦੇ, ਧਰਨਿਆਂ ਦੀ ਰਾਜਨੀਤੀ ਨਹੀਂ ਕਰ ਸਕਦੇ, ਪਰ ਉਹ ਆਪਣੇ ਪਿਤਾ ਵਾਲੀ ਸੇਲੀ ਟੋਪੀ ਲੈ ਕੇ ਅੱਗੇ ਜਾ ਕੇ ਇਹੋ ਜਿਹੀ ਰਾਜਨੀਤੀ ਕਰੇਗਾ ਜ਼ਰੂਰ। ਜੀ 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 ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਵੀ ਪੜਤਾਲ ਮਗਰੋਂ ਖੁੱਲ੍ਹਣ ਲੱਗੀਆਂ ਪਟਿਆਲਾ ਯੂਨੀਵਰਸਿਟੀ ਵਿਚਲੇ ਘਪਲੇ ਦੀਆਂ ਪਰਤਾਂ। ਦੇਖੋ, ਬੜੇ ਦੁੱਖ ਨਾਲ ਕਹਿਣਾ ਪੈਂਦਾ ਰਾਜ ਕਰਨਵੀਰ ਸਿੰਘ ਜੀ, ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨਾ ਯੂਨੀਵਰਸਿਟੀਆਂ ਨਾਲ ਜੁੜੀਆਂ, ਸਕੂਲਾਂ ਨਾਲ ਜੁੜੀਆਂ, ਕਾਲਜਾਂ ਨਾਲ ਜੁੜੀਆਂ, ਕਿ ਜਿਹੜੀ ਸਾਡੀ ਤਾਲੀਮ ਆ, ਵਿਚਾਰੀ ਤਾਲੀਮ ਨੂੰ ਹੀ ਲੋਕ ਸਕੀਮ ਲਾ ਗਏ, ਤਾਲੀਮ ਸਕੀਮ ਦਾ ਸ਼ਿਕਾਰ ਹੋ ਗਈ। ਸੋ ਇਹ ਯੂਨੀਵਰਸਿਟੀ, ਪਟਿਆਲਾ ਯੂਨੀਵਰਸਿਟੀ ਹੋਈ, ਚੰਡੀਗੜ੍ਹ ਯੂਨੀਵਰਸਿਟੀ, ਇਹ ਸਾਡੀਆਂ ਵਿਰਾਸਤੀ ਯੂਨੀਵਰਸਿਟੀਆਂ, ਅੰਮ੍ਰਿਤਸਰ ਵਾਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਾਰੀਆਂ ਯੂਨੀਵਰਸਿਟੀਆਂ ਦਾ ਪੱਠਾ ਬਿਠਾਤਾ, ਕੋਈ ਵੀ ਯੂਨੀਵਰਸਿਟੀ ਬਚੀ ਨਹੀਂ ਹੈ। ਸੋ ਇਹ ਜਿਹੜੀ ਪਟਿਆਲਾ ਯੂਨੀਵਰਸਿਟੀ ਸੀ, ਹੁਣ ਇਹਦਾ ਨਿਗਰਾਨ ਹੈ ਜਿਹੜਾ, ਜਾਨੀ VC ਹੈ ਜਿਹੜਾ, ਉਹ ਲਾਇਆ ਕੈਪਟਨ ਅਮਰਿੰਦਰ ਸਿੰਘ ਨੇ। ਬੰਦਾ ਠੀਕ ਆ, ਜਿਹੜਾ ਖਾਸ ਤੌਰ ਤੇ ਰਜਿਸਟਰਾਰ ਲਾਇਆ, ਰਜਿਸਟਰਾਰ ਤੇ ਬੰਦਾ ਬਹੁਤ ਹੀ ਵਧੀਆ। ਉਹਨੇ ਜਦੋਂ ਆ ਕੇ ਵੇਖਿਆ ਹਿਸਾਬ ਕਿਤਾਬ, ਉਹ ਕਹਿੰਦਾ ਯੂਨੀਵਰਸਿਟੀ ਤੇ ਘਾਟੇ 'ਚ ਆ, ਇੰਨੀ ਘਾਟੇ 'ਚ ਆ, ਮੈਂ ਯੂਨੀਵਰਸਿਟੀ ਦੀ ਕਾਰ ਵੀ ਇਸਤੇਮਾਲ ਨਹੀਂ ਕਰਨੀ, ਘਰੇ ਸਕੂਟਰ ਹੋਊ, ਮੋਟਰਸਾਈਕਲ ਹੋਊ, ਕਾਰ ਹੋਊ, ਮੈਂ ਆ ਜਾਊਂਗਾ, ਮੇਰੀ ਚਿੰਤਾ ਨਾ ਕਰੋ, ਜੇ ਕਿਸੇ ਨੇ ਕਾਰ ਵਰਤਣੀ ਹੈ ਵਰਤੀ ਜਾਵੇ, ਮੈਂ ਨਹੀਂ ਵਰਤਣੀ। ਉਹ ਬੇਟਾ ਬੀਬਾ ਬੰਦਾ। ਫਿਰ ਜਦੋਂ ਇਹ ਇੱਥੇ ਦੋਨੇ ਨਿਗਰਾਨ, ਇਹਨਾਂ ਨੇ ਆਉਂਦਿਆਂ ਹੀ ਜਿਹੜਾ ਕੰਮ ਕੀਤਾ ਕਿ ਵੱਖੋ ਵੱਖਰੀਆਂ ਕਮੇਟੀਆਂ ਬਣਾਤੀਆਂ ਕਿ ਭਾਈ ਤੂੰ ਇਹਦੀ ਪੜਤਾਲ ਕਰ, ਤੂੰ ਇਹਦੀ ਪੜਤਾਲ ਕਰ, ਤੂੰ ਇਹਦੀ ਪੜਤਾਲ ਕਰ, ਕਿਉਂਕਿ ਉੱਥੇ ਸਾਰਾ ਕੁਛ ਹੀ ਖੁਰਦ-ਬੁਰਦ ਹੋਇਆ ਪਿਆ ਸੀ। ਜੋ ਕੁਛ ਹੁਣ ਨਿਕਲ ਕੇ ਆ ਰਿਹਾ, ਜਿਹੜੀਆਂ ਛੋਟੀਆਂ ਛੋਟੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ, ਉਹ ਹੈਰਾਨ ਕਰਦਾ। ਪਹਿਲੀ ਗੱਲ ਤੇ ਇਹ ਨਿਕਲ ਕੇ ਆਈ ਆ ਕਿ ਜਿਹੜੀਆਂ ਆਂਸਰ ਸ਼ੀਟਾਂ ਖਰੀਦੀਆਂ ਜਾਂਦੀਆਂ ਸਨ, ਆਂਸਰ ਸ਼ੀਟਾਂ ਦੀ ਜਿਹੜੀ ਪਰਚੇਸਿੰਗ ਹੁੰਦੀ ਸੀ, ਉਹ ਆਮ ਰੇਟ ਤੋਂ 40% ਵੱਧ ਰੇਟਾਂ ਤੇ ਕੀਤੀ ਗਈ। ਸਿੱਧਾ ਹਿਸਾਬ ਕਿਤਾਬ ਲਾ ਲਈਏ ਤੇ ਅੱਧੋ ਅੱਧਾ ਫਰਕ ਆ, 40% ਰੇਟ ਜਿਹੜਾ ਉਹ ਵੱਧ ਪੇ ਕੀਤਾ ਗਿਆ। ਦੂਸਰਾ ਜਿਹੜਾ ਘਪਲਾ ਨਿਕਲਦਾ, ਉਹ ਨਿਕਲਦਾ ਫਰਜ਼ੀ ਸਰਟੀਫਿਕੇਟਾਂ ਤੇ ਉੱਥੇ ਨੌਕਰੀ ਕਰਦੇ ਪਏ ਆ, ਚਾਹੇ ਉਹ ਮੁਲਾਜ਼ਮ ਹੋਣ, ਕਰਮਚਾਰੀ ਹੋਣ, ਚਾਹੇ ਪ੍ਰੋਫੈਸਰ ਹੋਣ। ਇਹੋ ਜਿਹੇ 7 ਕੇਸ ਹੁਣ ਤੱਕ ਲੱਭ ਗਿਆ। ਇੱਕੋ ਯੂਨੀਵਰਸਿਟੀ ਦੇ ਵਿੱਚ 7 ਕੇਸ ਹੈ ਜਿਹੜੇ, ਉਹ ਸਿਰਫ ਇਹ ਹੈ ਕਿ ਕੁਝ ਲੋਕਾਂ ਨੇ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਬਣਾ ਕੇ ਰਾਖਵੇਂ ਕੋਟੇ ਦੀਆਂ ਨੌਕਰੀਆਂ ਲਈਆਂ ਹੋਈਆਂ ਸੀਗੀਆਂ।
ਉਹਦੇ ਵਿੱਚ 2 ਤੇ ਕਮਾਲ ਦੇ ਕੇਸ ਹੈ ਰਾਜਕਰਮਵੀਰ ਸਿੰਘ ਜੀ। ਉਹ 2 ਬੰਦੇ ਪੰਜਾਬ ਦੇ ਹੀ ਹੈ ਨਹੀਂ, ਮਤਲਬ ਕਿ ਉਹ ਪੰਜਾਬ ਦੇ ਰਹਿਸ਼ੀ ਹੈ ਨਹੀਂ, ਪਰ ਉਹਨਾਂ ਨੂੰ ਨੌਕਰੀ ਦਿੱਤੀ ਗਈ ਹੈ। ਇੱਕ ਕੇਸ ਹੋਰ ਵੀ ਕਮਾਲ ਦਾ ਹੈ ਕਿ ਆਪਣੀ ਪਤਨੀ ਦੀ ਕਾਸਟ ਤੇ ਉਹ ਬੰਦਾ ਸਰਟੀਫਿਕੇਟ ਬਣਾ ਕੇ ਨੌਕਰੀ ਕਰਦਾ ਪਿਆ। ਉੱਥੇ ਇਹੋ ਕੁਛ ਹੁੰਦਾ ਰਿਹਾ ਕਿਉਂਕਿ ਚਾਰੇ ਚੱਕ ਜਗੀਰ ਆਪਦੀ ਸੀ। ਪ੍ਰਕਾਸ਼ ਸਿੰਘ ਬਾਦਲ ਨੇ VC ਲਾਇਆ ਸੀ, VC ਨੇ ਸਿੱਧੀ ਸੀਟੀ ਲਾਈ ਹੋਈ ਸੀ, ਚੱਕੀ ਚਲੋ ਫੱਟੇ। ਇੱਕ ਘਪਲਾ ਉੱਥੇ ਹੋਰ ਆ ਰਿਹਾ ਕਿ ਕਾਂਸਟੀਚਿਊਟ ਕਾਲਜਾਂ ਦੇ ਵਿੱਚ ਜਿਹੜੀ ਭਰਤੀ ਹੋਈ ਆ, ਖਾਸ ਤੌਰ ਤੇ 22 ਅਧਿਆਪਕਾਂ ਦੀ ਭਰਤੀ, ਉਹ ਵੀ ਇਸ ਤਰ੍ਹਾਂ ਦੀ ਭਰਤੀ ਹੋਈ ਆ ਕਿ ਉਹਨਾਂ ਨੂੰ ਨੰਬਰ ਹੈ ਜਿਹੜੇ ਉਹ ਗਲਤ ਤਰੀਕੇ ਨਾਲ ਦੇ ਕੇ ਮੈਰਿਟ ਦੇ ਵਿੱਚ ਲਿਆ ਕੇ ਉਹਨਾਂ ਨੂੰ ਭਰਤੀ ਕਰ ਲਿਆ ਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਘਪਲੇਬਾਜ਼ੀਆਂ ਤੇ ਨਿਕਲ ਰਹੀਆਂ, ਸਿਰਾ ਘਪਲੇਬਾਜ਼ੀ ਇਹ ਨਿਕਲੀ ਕਿ ਜਦੋਂ ਇੱਕ ਕਮੇਟੀ ਸਟੋਰ ਦੀ ਜਾਂਚ ਪੜਤਾਲ ਕਰਨ ਗਈ, ਜਿੱਥੇ ਵਾਹੀ ਖੇਤੀ ਦਾ ਸਮਾਨ ਵੀ ਸੀ, ਜਿੱਥੇ ਟਰੈਕਟਰ ਵੀ ਸੀ, ਹੋਰ ਸੰਦ ਪੈੜਾ ਰੱਖਿਆ ਸੀਗਾ, ਉਹ ਉੱਥੇ ਗਏ ਤੇ ਹੈਰਾਨ ਰਹਿ ਗਏ, ਉੱਥੇ ਟਰੈਕਟਰ ਹੀ ਹੈ ਨਹੀਂ ਜੀ, ਟਰੈਕਟਰ ਹੀ ਗਾਇਬ ਸੀ। ਟਰੈਕਟਰ ਦੀ ਛੱਡੋ, ਗਾਂਹ ਉਹਨਾਂ ਵੇਖਿਆ, ਉਹ ਕਹਿੰਦੇ ਕਿ ਜੇ ਕਿਤੇ ਅੱਗ ਲੱਗ ਜੇ ਤੇ ਆਪਣਾ ਪ੍ਰਬੰਧ ਕਿੱਥੇ ਆ? ਉਹ ਕਹਿੰਦੇ ਜੀ ਯੰਤਰ ਤੇ ਖਰੀਦੇ ਸੀ, ਖਰੀਦੇ ਵੀ ਬਹੁਤ ਮਹਿੰਗੇ ਰੇਟ ਤੇ ਆ, ਜਿੱਥੋਂ ਖਰੀਦੇ ਉਹ ਨਾ ਤੇ ਦੁਕਾਨ ਲੱਭਦੀ ਪਈ ਹੈ, ਤੇ ਜਿਹੜੇ ਉਹ ਯੰਤਰ ਖਰੀਦੇ ਸੀ ਉਹ ਯੰਤਰਾਂ ਨੂੰ ਵੀ ਕੋਈ ਯੰਤਰ ਲਾ ਗਿਆ, ਉਹ ਵੀ ਉੱਥੋਂ ਗਾਇਬ ਆ। ਸੋ ਉੱਥੇ ਸਭ ਕੁਛ ਜਿਹੜਾ ਹੈ ਇਹ ਸਮਾਣਾ ਸੀਗਾ ਜਿਹੜਾ ਉਹ ਸਾਰਾ ਖਿਲਰਿਆ ਖਿਲਾਰਿਆ ਮਿਲਦਾ ਪਿਆ। ਹੁਣ ਇਹ ਕਮੇਟੀ ਜੁਟੀ ਪਈ ਆ ਕਿ ਹੋਰ ਕਿੱਥੇ ਕਿੱਥੇ ਇਹ ਲੁੱਟ ਹੋਈ ਆ। ਲੁੱਟ ਵੀ ਐਸੀ ਹੋਈ ਆ ਕਿ ਤਾਲੀਮ ਦਾ ਜਿਹੜਾ ਅਦਾਰਾ, ਜਿਹੜਾ ਕਿ ਬਹੁਤ ਬਕਾਰੀ ਅਦਾਰਾ ਹੈ, ਉਸ ਅਦਾਰੇ ਦੇ ਵਿੱਚ ਜਿਸ ਤਰੀਕੇ ਦੀ ਲੁੱਟ ਹੋਈ ਹੈ, ਲੋਕ ਹੈਰਾਨ ਆ ਕਿ ਸਾਡੀਆਂ ਯੂਨੀਵਰਸਿਟੀਆਂ ਜਿਹੜੀਆਂ ਸਿਆਸਤ ਦਾ ਸ਼ਿਕਾਰ ਹੋਈਆਂ ਔਰ ਐਸਾ ਸ਼ਿਕਾਰ ਹੋਈਆਂ ਕਿ ਉਹ ਇਸ ਵੇਲੇ ਜੇ ਕਹਿ ਲਈਏ ਕਿ ICU 'ਚ ਪਹੁੰਚ ਗਈਆਂ ਤੇ ਕੋਈ ਅਤਕਥਨੀ ਨਹੀਂ। ਹੁਣ ਇਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ, ਇਹ ਸੋਚਣਾ ਸਰਕਾਰ ਦਾ ਕੰਮ ਆ, ਪਰ ਸਾਡਾ ਕੰਮ ਇਹ ਕੀ ਆ ਕਿ ਅਸੀਂ ਇਹਨਾਂ ਵਿੱਚ ਜੋ ਹੁੰਦਾ ਵੇਖ ਕੇ ਥੋੜਾ ਜਿਹਾ ਦੁਖੀ ਹੋ ਸਕਦੇ ਹਾਂ। ਜੀ ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।